ਇਹ ਲਾਰੈਂਸ ਬਿਸ਼ਨੋਈ ਕੋਈ ਆਰਡੀਨਰੀ ਕ੍ਰਿਮੀਨਲ ਨਹੀਂ, ਕਿਵੇਂ ਅਦਾਲਤ ਰਾਹੀਂ ਜਿਹੜਾ ਉਸ ਨੂੰ ਲੈ ਕੇ ਆਏ, ਕਿਉਂਕਿ ਦਿੱਲੀ ਵਾਲੇ ਛੱਡਣ ਨੂੰ ਤਿਆਰ 9 ਸਾਲ ਤੋਂ ਉਹ ਦਿੱਲੀ ਤਿਹਾੜ ਜੇਲ੍ਹ ਦੇ ਵਿੱਚ ਸੀ। ਸੀਰੀਅਸ ਉਹਦੇ ਤੇ ਕਿੰਨੇ ਕ੍ਰਾਈਮ ਨੇ, ਔਰ ਹਾਈ ਕੋਰਟ ਨੇ ਵੀ ਉਹਨੂੰ ਤਾਂ ਲਿਆਂਦਾ ਲਾੜੇ ਵਾਂਗ ਉੱਥੋਂ ਦਿੱਲੀੋਂ ਕਿ ਜੀ ਉਹਦਾ ਮੁਕਾਬਲਾ ਨਾ ਬਣਾ ਦੇ। ਪੰਜਾਬ ਪੁਲਿਸ ਬੜੀ ਨੋਟੋਰੀਅਸ ਹੈ। ਜੇਲ੍ਹ ਦੇ ਵਿੱਚ ਇੰਟਰਵਿਊ ਹੁੰਦਾ ਹਾਈ ਸਿਕਿਉਰਿਟੀ ਜੇਲ੍ਹ 'ਚ, ਉਹੀ ਜੇਲ੍ਹ ਜਿਨ੍ਹਾਂ 'ਚੋਂ ਆਲਰੇਡੀ ਇਹਨਾਂ ਦੇ ਕਹਿਣ ਮੁਤਾਬਕ ਗੈਂਗਸਟਰ ਫਲਾਣਾ ਫਰਾਰ ਹੋਇਆ, ਢਿਮਕਾ ਹੋਇਆ, ਜਿਨ੍ਹਾਂ ਨੂੰ ਬਾਅਦ 'ਚ ਇਹਨਾਂ ਨੇ ਮੁਕਾਬਲਿਆਂ 'ਚ ਮਾਰਿਆ। ਗੌਰਵ ਯਾਦਵ ਬਾਰ-ਬਾਰ ਇਹ ਕਹਿ ਰਿਹਾ ਜੀ ਇਹ ਪੰਜਾਬ 'ਚ ਨਹੀਂ ਹੋਇਆ, ਬਠਿੰਡੇ 'ਚ ਨਹੀਂ ਹੋਇਆ। ਇੰਨਾ ਸੀਰੀਅਸ ਲੈਪਸ ਹੈ। ਨਾ ਕੋਈ ਇੰਡੀਆ ਦੀ ਹੋਮ ਮਿਨਿਸਟਰੀ ਨੇ ਕੋਈ ਇਹਦੇ ਤੇ ਬਿਆਨ ਦਿੱਤਾ ਹੈ, ਨਾ ਹੀ ਪੰਜਾਬ ਗੌਰਮੈਂਟ ਤੇ। ਹੁਣ ਭਗਵੰਤ ਮਾਨ ਚੀਫ ਮਿਨਿਸਟਰ ਵੀ ਹੈ, ਜੇਲ੍ਹਾਂ ਦਾ ਮੰਤਰੀ ਵੀ ਹੈ, ਹੋਮ ਮਿਨਿਸਟਰ ਵੀ ਹੈ। ਕਿਸੇ ਨੇ ABP ਸਾਂਝਾ ਚੈਨਲ ਨੂੰ ਕੋਈ ਸਵਾਲ ਨਹੀਂ ਕੀਤਾ, ਕਿਸੇ ਨੇ ਪੱਤਰਕਾਰ ਨੂੰ ਬਿਠਾ ਕੇ ਪੁੱਛਗਿੱਛ ਨਹੀਂ ਕੀਤੀ ਕਿ ਭਾਈ ਤੂੰ ਦੱਸ ਕਿਵੇਂ ਹੋਇਆ। ਹੋਮ ਮਿਨਿਸਟਰੀ ਨੇ ਇਹਦਾ ਕੋਈ ਨੋਟਿਸ ਨਹੀਂ ਲਿਆ। ਉਹੀ ਲਾਰੈਂਸ ਬਿਸ਼ਨੋਈ ਜਿਹੜਾ ਖਾਲਿਸਤਾਨੀ ਹੈ, ਉਹਨੇ ਪਿੰਡਰਾਲਿਆਂ ਦੀ ਟੀ-ਸ਼ਰਟ ਪਾਈ ਹੋਈ ਹੈ, ਪਰ ਹੁਣ ਕੌਣ ਉਹਦੇ ਤੋਂ ਘਵਾ ਰਿਹਾ ਕਿ ਭਾਈ ਅਸੀਂ ਜਿਹੜਾ ਮੈਂ ਤਾਂ ਦੇਸ਼ ਭਗਤ ਹਾਂ, ਅਸੀਂ ਭਾਵੇਂ ਗਲਤ ਪਾਸੇ ਲੱਗ ਗਏ, ਮੈਂ ਦੇਸ਼ ਦੀ ਸੇਵਾ ਕਰਨਾ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज़ मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सच्चो सच विच बहुत शुक्रिया जी। डॉक्टर साहब आज 17 मार्च 2023 4 चेत नानुशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਲਬਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਪ੍ਰੀਤ ਬੈਨੀਪਾਲ ਜੀਰਾ ਵੱਲੋਂ। ਸੋ ਇਹਨਾਂ ਨੇ ਇਹ ਪੁੱਛਿਆ ਹੈ ਕਿ ਗੈਂਗਸਟਰਵਾਦ ਦਾ ਜਿਹੜਾ ਸਿਆਪਾ ਹੈ, ਜਿਹੜਾ ਗੈਂਗਸਟਰਵਾਦ ਵਾਲਾ ਜਿਹੜਾ ਸਿਆਪਾ ਹੈਗਾ ਹੈ ਉਹ ਕੀ ਹੈ ਔਰ ਕਿਉਂ ਹੋ ਰਿਹਾ ਹੈ, ਔਰ ABP ਤੇ ਮੁੜ ਬਿਸ਼ਨੋਈ ਦੀ ਇੰਟਰਵਿਊ ਪਾਈ ਗਈ ਹੈ ਪਾਰਟ 2 ਦੇ ਥੱਲੇ। ਸੋ ਅਸਲ ਗੱਲ ਕੀ ਹੈ, ਇਹ ਸਭ ਦੇ ਪਿੱਛੇ ਕੌਣ ਹੈ, ਕੀ ਫਾਇਦਾ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਸਭ ਸਵਾਲ ਹਨ ਜੋ ਭੰਬਲ ਭੂਸਾ ਪੈਦਾ ਕਰ ਰਹੇ ਹਨ। ਇਹ ਸਾਰਾ ਘਟਨਾਕ੍ਰਮ ਕੀ ਹੈ, ਪੰਜਾਬ ਪੁਲਿਸ ਪ੍ਰਸ਼ਾਸਨ ਜਾਂ ਸਰਕਾਰ ਵੀ ਇੱਕ ਸੁਰ ਨਹੀਂ ਲੱਗਦੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਪ੍ਰੀਤ ਬੈਨੀਪਾਲ ਜੀਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਦੋਸਤਾਂ ਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਬਿਸ਼ਨੋਈ ਦੇ ਜਿਹੜੇ ਦੂਸਰੇ ਪਾਰਟ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਜਿਹੜੀ ਅੱਜ ਇੰਟਰਵਿਊ ਹੋਈ ਹੈ ਸੋ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਸਿੱਧੂ ਮੂਸੇਵਾਲਾ ਦੇ ਕਤਲ ਲਈ ਨਾਮਜ਼ਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਹੁਣ ABP ਚੈਨਲ ਵੱਲੋਂ ਦੂਸਰਾ ਪਾਰਟ ਜਿਹੜਾ ਟੈਲੀਕਾਸਟ ਕੀਤਾ ਗਿਆ ਹੈ ਔਰ ਇਸ ਨਾਲ ਪੰਜਾਬ ਪੁਲਿਸ ਦੇ DGP ਦਾ ਇਹ ਵੀ ਦਾਅਵਾ ਜਿਹੜਾ ਗਲਤ ਸਾਬਤ ਹੁੰਦਾ ਹੈ ਕਿ ਇੰਟਰਵਿਊ ਬਠਿੰਡਾ ਜੇਲ੍ਹ ਵਿੱਚ ਨਹੀਂ ਕੀਤਾ ਗਿਆ। ਸੋ ਇਹ ਸਾਜ਼ਿਸ਼ ਕੀ ਹੈ ਅਤੇ ਭਾਰਤੀ ਜਿਹੜੀਆਂ ਏਜੰਸੀਆਂ ਇਸ ਵਿੱਚ ਕੀ ਕਰਨਾ ਚਾਹੁੰਦੀਆਂ ਨੇ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਸੋ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਪ੍ਰੀਤ ਸਿੰਘ ਬੈਣੀਪਾਲ ਕੈਲੀਫੋਰਨੀਆ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ, ਇਹ ਸਾਰੇ ਸਾਡੇ ਵੈਲ ਵਿਸ਼ਰਸ ਦੀ ਬਦੌਲਤ ਹੀ ਇਹ ਪ੍ਰੋਗਰਾਮ ਅਸੀਂ ਜਾਰੀ ਰੱਖ ਰਹੇ ਹਾਂ। ਅਸੀਂ ਇਹ ਪੁਰਜ਼ੋਰ ਅਪੀਲ ਵੀ ਕਰਦੇ ਹਾਂ
कि जे तुहानू TV 84 की कोई यूजफुलनेस लगती है तो फिर दिल खोल के कंट्रीब्यूट करो, प्रोग्राम नू स्पॉन्सर करो। अदरवाइज भी फाइनैशियल हैल्प की सानू लोड़ है जी। क्योंकि जिस किस्म का बिरतांत इस वेले भारती हुकूमत दे प्रभाव हेठले सारे ही उत्थों दे TV चैनल उन्हां दे सोशल डिजिटल मीडिया वालों सिरजिया जा रहा है, उस नू काउंटर करन दे लई बहुत थोड़े साडे असासे ने जिहड़े उन्हां नू चैलेंज कर रहे हैं। अपने भी जिहड़े बहुत सारे पंजाब दे विच बेशक उन्हां नू नेम एंड फेम किसान लहर चों मिली यूट्यूबर्स नू, पर तुसी कुल मिला के देखोगे ऑलरेडी 99% विंगे टेढ़े ढंग नाल सरकार दे हक च भुगत रहे हैं, क्योंकि उन्हां नू ये भी नज़र आता है कि जिस तेज़ी नाल भारती सरकार दी इंफॉर्मेशन ब्रॉडकास्टिंग मिनिस्ट्री क्रैक डाउन करती है, उन्हां नू ये भी कोई नहीं हुंदा कि किन्ने मिलियन लोग किसी चैनल दे सबसक्राइबर ने या व्यूअर ने वो एकदम उन्होंने बंद कर देंदी है। सो रोटी रोज़ी वाले लोग जड़े ने, क्योंकि बहुत सारे ने इस पीरीयड च खास तौर पर कोविड के दौरान भी बहुत सारी एक्टिविटी इंटरनेट के उत्ते वधी, सोशल मीडिया डिजिटल मीडिया बहुत सारे चैनल हर एक ने आपो अपना बनाए, पर किसान मूवमेंट ने फिर क्योंकि किसान लहर नाल संबंधित खबरों नू मेन स्ट्रीम मीडिया तो दब रहा सी, सो उस पीरीयड च यूट्यूबर्स का एक दा भी लगा और उन्होंने वर्ड भी स्प्रैड अराउंड किया। पर हुण असी देख रहे हैं कि भी जे असी अजनाड़ा घटना नू देखीए, भाई अमृतपाल सिंह दी एमरजेंस नू देखीए, जां कुल मिला के कोई भी घटनाक्रम किसी पासे हुंदा है तो इन्हां दा यूट्यूबर्स का रोल नैगेटिविटी वाला ही है। सो असी घट्टो घट्ट एक नैरेटिव जिहड़ा पंथक नैरेटिव है उस नू देण दी कोशिश करते हैं। बेशक साडे ते बहुत सारियां पाबंदियां होण करके बहुत वड्डे तबके तक नहीं पहुँचता, लेकिन जो सानू फीडबैक जां इनपुट मिलती है जिहड़े ओपीनियन मेकर ने जां जिहड़े ये सारी खेड नू समझण दी कोशिश करते हैं, उन्हां दे लई TV 84 एक फ्रैश ब्रैथ ऑफ एयर वांग हुंदा है और इस दी सानू इनपुट भी मिलती है। और असी जिवें वीर प्रीत बैणीपाल जी ने लारेंस बिश्नोई उसका हवाला ही दिता है और असी परसों के प्रोग्राम च, क्योंकि उदों तक पहला पार्ट ही इंटरव्यू का आया सी तो बहुतियां नूं लगदा सी कि भी यही फाइनल वर्जन है, और उस तो ही जिहड़ा है पंजाब के DGP गौरव यादव ने, हालांकि वो एक्टिंग DGP है, प्रैस कॉन्फ्रेंस करके जिहड़ा है वो पंजाबी दे विच आंसर कर रहा सी, और लेकिन उसकी बॉडी पोस्चरिंग उसका सवालों नूं लैण दा स्टाइल ब्रीफिंग दस रहा सी कि भी वो कोई इस गल तो ना चिंतित ने ना वरिड ने कि बठिंडा जेल दे विच जिहड़ी हाई सिक्योरिटी जेल जिहदा वो डिटेल दे रहा है कि जिहदे च जैमर भी लगे हुए ने, थोड़ी थोड़ी देर बाद चैक किया जाता है कि कोई फोन सिग्नल तो बाहर नहीं जाता, कमांडो भी इत्थे ने, फौज भी इत्थे है, हाई सिक्योरिटी है, और इत्थे तो ये इंटरव्यू होया ही नहीं, उसकी शक्ल पहला ये सी इंटरव्यू चो ये दिस रहा है, फिर वो ये कह रहा जी उन्हें गोइंदवाल जिहड़े मारे गए गैंगस्टर ने उसका जिक्र तक नहीं किया। इसका मतलब है कि इंटरव्यू पहला का लिया होया पंजाब तो बाहर लिया होएगा और किते होर होएगा और इहदे नाल कोई नहीं है। लेकिन असी जदों इस नूं भी देखिया और इस इंटरव्यू के उत्ते ही साडे एक व्यूअर ने कमेंट किया सी, उन्हां दा नाम GP सिंह है, उन्होंने कहा कि भी DGP गौरव यादव दे फेस इंप्रैशन दसदे ने कि इंटरव्यू इन्हां दी मिली भुगत नाल दिनकर गुप्ते दी साजिश है। उही क्योंकि दिनकर गुप्ता जिहड़ा पंजाब दा DGP सी और उही दिनकर गुप्ता जिहड़ा जदों करतारपुर साहब कॉरीडोर खोलण दी गल आई और उन्हें ये कहा सी कि बिल्कुल नहीं, भावें सवेरे जाके यात्रुओं ने शाम नूं वापस आ जाना है, लेकिन उस 5-6 घंटे के पीरीयड दे विच ही दहशतगर्द तैयार हो सकता है, उन्होंने लिजा के निशानेबाजी जिहड़ी है सिखाई जा सकती है, बॉम्ब किवें असैंबल करना है ये कराया जा सकता है। ये पंजाब के DGP हुंदे दिनकर गुप्ते ने कहा सी। और दिनकर गुप्ता इस वेले NIA जिहड़ी एजेंसी जिस मर्जी स्टेट दे विच जाके जिन्हों मर्जी चुक लैंदी है और जिहड़ा
ਕਨਸਟੀਟਿਊਸ਼ਨ ਦੇ ਥੱਲੇ ਲਾਅ ਐਂਡ ਆਰਡਰ ਦੀ ਲਾਈਨ ਸਟੇਟ ਗਵਰਨਮੈਂਟ ਦੀ ਹੈ, ਉਹਨੂੰ NIA ਨੇ ਬਿਲਕੁਲ ਤਾਰ-ਤਾਰ ਕਰ ਦਿੱਤਾ ਔਰ ਇਹੀ ਦਿਨਕਰ ਗੁਪਤਾ ਇਸ ਵੇਲੇ NIA ਨੂੰ ਹੈਡ ਕਰ ਰਿਹਾ ਔਰ ਇਹਦਾ ਹੀ ਉਹਨਾਂ ਨੇ ਹਵਾਲਾ ਦਿੱਤਾ ਕਿ ਭਾਈ ਇਹ ਦਿਨਕਰ ਗੁਪਤੇ ਦੀ ਸਾਜ਼ਿਸ਼ ਹੈ। ਉਹੀ ਗੁਪਤਾ ਕਿਸੇ ਸਮੇਂ ਮੂਸੇਵਾਲਾ ਦੀਆਂ ਪੋਸਟਾਂ ਸਾਂਝੀਆਂ ਕਰਦਾ ਸੀ ਕਿ ਸਿੱਧੂ ਇਸ ਦੇ ਮੁੰਡੇ ਦਾ ਦੋਸਤ ਹੈ, ਪਰ ਕਤਲ ਤੋਂ ਬਾਅਦ ਇਨਾਮ ਵਜੋਂ ਪ੍ਰਮੋਟ ਹੋ ਕੇ NIA ਚੀਫ ਬਣਿਆ ਤਾਂ ਕਿ ਪੰਜਾਬ 'ਚ ਹੋਰ ਨਸਲਕੁਸ਼ੀ ਕਰਵਾਈ ਜਾਏ। ਬਿਲਕੁਲ 80ਵੇਂ 90ਵੇਂ ਦੇ ਅਜੀਤ ਡੋਬਲ ਦੇ ਰੋਲ ਵਾਂਗ ਉਸ ਦੀਆਂ ਕਰਤੂਤਾਂ ਦੀ ਹੀ ਕਾਪੀ ਹੋ ਰਹੀ ਹੈ ਔਰ ਬਿਸ਼ਨੋਈ ਤੇ ਪਟਿਆਲ ਭਾਰਤ ਤੋਂ ਬਾਹਰ ਜਿਹੜੇ ਨੇ ਉਹ ਭਾਰਤ ਤੋਂ ਬਾਹਰ ਤਾਂ ਨਹੀਂ ਕਿ ਤੁਰੰਤ ਪੁੱਠੇ ਟੰਗ ਕੇ ਪੁੱਛਗਿੱਛ ਨਹੀਂ ਹੋ ਸਕਦੀ, ਅਣਪਛਾਤੀ ਜੇਲ੍ਹ ਪਤਾਲ 'ਚ ਤਾਂ ਨਹੀਂ ਹੈ। ਫਿਰ ਬਿਲਕੁਲ ਠੀਕ ਕਿਹਾ ਕਿਉਂਕਿ ਗੌਰਵ ਯਾਦਵ ਬਾਰ-ਬਾਰ ਇਹ ਕਹਿ ਰਿਹਾ ਜੀ ਇਹ ਪੰਜਾਬ 'ਚ ਨਹੀਂ ਹੋਇਆ, ਬਠਿੰਡੇ 'ਚ ਨਹੀਂ ਹੋਇਆ, ਇਹ ਇਵੇਂ ਨਹੀਂ ਹੈ ਉਵੇਂ ਨਹੀਂ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਠੀਕ ਹੈ ਮਾਰਚ ਦੇ ਪਹਿਲੇ ਹਫਤੇ ਉਹਨੂੰ ਜਿਹੜਾ ਜੈਪੁਰ ਦੇ ਵਿੱਚ ਭੇਜਿਆ ਗਿਆ ਰਾਜਸਥਾਨ, ਫਿਰ ਉਹ ਵਾਪਸ ਆਇਆ, ਲੇਕਿਨ ਰਾਜਸਥਾਨ ਦੇ ਵਿੱਚ ਵੀ ਰਾਜਸਥਾਨ ਕੋਈ ਨਾ ਪਤਾੜ 'ਚ ਹੈ ਤੇ ਨਾ ਕੋਈ ਆਊਟ ਆਫ ਇੰਡੀਆ ਕਿ ਜੀ ਉਹ ਕਿਤੇ ਪਾਕਿਸਤਾਨ 'ਚ ਗਿਆ ਸੀ ਤਾਂ ਉੱਥੋਂ ਦੇ ਕੇ ਆ ਗਿਆ ਵੀ ਤੁਸੀਂ ਔਰ ਕਿਸੇ ਨੇ ਨਾ ਹੀ ਹਾਲਾਂ ਰਾਜਸਥਾਨ ਦੀ ਉਹਨਾਂ ਨੇ ਵੀ ਡਿਨਾਈ ਕੀਤਾ, ਲੇਕਿਨ ਤੁਸੀਂ ਦੇਖੋਗੇ ਕਿ ਇਹਦੇ ਬਾਵਜੂਦ ਕਿ ਇੰਨਾ ਸੀਰੀਅਸ ਲੈਪਸ ਹੈ, ਨਾ ਕੋਈ ਇੰਡੀਆ ਦੀ ਹੋਮ ਮਿਨਿਸਟਰੀ ਨੇ ਕੋਈ ਇਹਦੇ ਤੇ ਬਿਆਨ ਦਿੱਤਾ ਹੈ, ਨਾ ਹੀ ਪੰਜਾਬ ਗਵਰਨਮੈਂਟ ਤੇ ਹੁਣ ਭਗਵੰਤ ਮਾਨ ਚੀਫ ਮਿਨਿਸਟਰ ਵੀ ਹੈ, ਜੇਲ੍ਹਾਂ ਦਾ ਮੰਤਰੀ ਵੀ ਹੈ, ਹੋਮ ਮਿਨਿਸਟਰ ਵੀ ਹੈ। ਹੁਣ ਇਹ ਤਿੰਨੋਂ ਹੀ ਚੀਜ਼ਾਂ ਜਦੋਂ ਤੁਸੀਂ ਇਹਨੇ ਰੋ ਦੇਖਦੇ ਹੋ ਕਿ ਵੀ ਜੇਲ੍ਹ ਦੇ ਵਿੱਚ ਇੰਟਰਵਿਊ ਹੁੰਦਾ ਹਾਈ ਸਿਕਿਉਰਿਟੀ ਜੇਲ੍ਹ 'ਚ, ਉਹੀ ਜੇਲ੍ਹ ਜਿਨ੍ਹਾਂ 'ਚੋਂ ਆਲਰੇਡੀ ਇਹਨਾਂ ਦੇ ਕਹਿਣ ਮੁਤਾਬਕ ਗੈਂਗਸਟਰ ਫਲਾਣਾ ਫਰਾਰ ਹੋਇਆ, ਢਿਮਕਾ ਹੋਇਆ, ਜਿਨ੍ਹਾਂ ਨੂੰ ਬਾਅਦ 'ਚ ਇਹਨਾਂ ਨੇ ਮੁਕਾਬਲਿਆਂ 'ਚ ਮਾਰਿਆ। ਹੋਮ ਮਿਨਿਸਟਰੀ ਦੇ ਥੱਲੇ ਹੈ ਕਿ ਵੀ ਇੰਨਾ ਵੱਡਾ ਲੈਪਸ ਔਰ ਜਦੋਂ ਤੁਸੀਂ ਉਸ ਸਾਰੇ ਨੂੰ ਦੇਖਦੇ ਹੋ ਕਿ ਭਾਈ ਇਹ ਲਾਰੈਂਸ ਬਿਸ਼ਨੋਈ ਕੋਈ ਆਰਡੀਨਰੀ ਕ੍ਰਿਮੀਨਲ ਨੇ, ਕਿਵੇਂ ਅਦਾਲਤ ਰਾਹੀਂ ਜਿਹੜਾ ਹੈ ਉਸ ਨੂੰ ਲੈ ਕੇ ਆਏ ਕਿਉਂਕਿ ਦਿੱਲੀ ਵਾਲੇ ਛੱਡਣ ਨੂੰ ਤਿਆਰ 9 ਸਾਲ ਤੋਂ ਉਹ ਦਿੱਲੀ ਤਿਹਾੜ ਜੇਲ੍ਹ ਦੇ ਵਿੱਚ ਸੀ, ਸੀਰੀਅਸ ਉਹਦੇ ਤੇ ਕਿੰਨੇ ਕ੍ਰਾਈਮ ਨੇ ਔਰ ਹਾਈ ਕੋਰਟ ਨੇ ਵੀ ਉਹਨੂੰ ਤਾਂ ਲਿਆਂਦਾ ਲਾੜੇ ਵਾਂਗ ਉੱਥੋਂ ਦਿੱਲੀੋਂ ਕਿ ਜੀ ਉਹਦਾ ਮੁਕਾਬਲਾ ਨਾ ਬਣਾ ਦੇ। ਪੰਜਾਬ ਪੁਲਿਸ ਬੜੀ ਨਟੋਰੀਅਸ ਹੈ ਜਾਂ ਦੂਜਾ ਮੁਕਾਬਲਾ ਕਿਹਦਾ ਬਣਾਉਣਾ ਹੈ ਕਿਉਂਕਿ ਇਹ ਤਾਂ ਇਹਨਾਂ ਦੇ ਇਹ ਹਿੰਦੂ ਤਵੀਆਂ ਦੇ ਗੈਂਗਸਟਰ ਨੇ ਔਰ ਜਿਨ੍ਹਾਂ ਨੂੰ ਥੋੜ੍ਹਾ ਬਹੁਤ ਵੀ ਕਿਉਂਕਿ ਮੁੰਬਈ ਦੇ ਵਿੱਚ ਇੱਕ ਕ੍ਰਾਈਮ ਕੈਪੀਟਲ ਹੈ ਭਾਰਤ ਦੀ ਔਰ ਆਲਮੋਸਟ ਕਿਉਂਕਿ ਬਹੁਤ ਸਾਰਾ ਰੈਵਨਿਊ ਜੇ ਮਹਾਰਾਸ਼ਟਰ ਦਾ ਜਾਂ ਦੂਜੀ ਉਹਨਾਂ ਦਾ ਇਕਨੋਮਿਕਸ ਵੀ ਦੇਖਣੀ ਹੋਏ ਜਾਂ ਉਹਨਾਂ ਦੀ ਆਰਥਿਕਤਾ ਦੇਖਣੀ ਹੋਏ ਤਾਂ ਇੱਕ ਵੱਡਾ ਚੰਕ ਜਿਹੜਾ ਰੈਵਨਿਊ ਕਿਉਂਕਿ ਵੱਡੀ ਪੋਰਟ ਹੈ ਜਾਂ ਦੂਜਾ ਔਰ ਉਹਦੇ 'ਚ ਉੱਥੇ ਬੈਠੇ ਹੋਏ ਜਿਹੜੇ ਨੇ ਵੱਡੇ ਜਿਹੜੇ ਸਮਗਲਰ ਔਰ ਦੂਜੇ ਤੀਜੇ ਕ੍ਰਿਮੀਨਲ ਐਲੀਮੈਂਟ। ਇੱਕ ਜ਼ਮਾਨਾ ਸੀ ਦੇਖੋ 47 ਤੋਂ ਬਾਅਦ ਘੱਟ ਗਿਣਤੀਆਂ ਦੇ ਲਈ ਖਾਸ ਤੌਰ ਤੇ ਮੁਸਲਮਾਨਾਂ ਲਈ ਉਸ ਸਟੇਜ ਤੇ, ਸਿੱਖਾਂ ਦੀ ਵਾਰੀ ਤਾਂ ਹੌਲੀ ਹੌਲੀ ਆਈ, ਉਹਨਾਂ ਦੇ ਲਈ ਅੱਗੇ ਵਧਣ ਦੇ ਚਾਂਸ ਮੁੱਕ ਗਏ ਸੀ। ਗਰੀਬ ਮੁਸਲਮਾਨ ਜਿਹੜਾ ਹੈ ਉਹ ਉਵੇਂ ਹੀ ਉਹਨੇ ਗਰੀਬ ਹੀ ਰਹਿਣਾ ਸੀ ਔਰ ਉਸ ਜ਼ਮਾਨੇ ਦੇ ਵਿੱਚ ਜਿਹੜਾ ਡੇਅਰਿੰਗ ਕੰਮ ਸੀ ਜਿਹਦੇ ਥੱਲੇ ਤੁਸੀਂ ਆਪਣੀ ਕਿਸਮਤ ਵੀ ਬਦਲ ਸਕਦੇ ਸੀ, ਪੈਸੇ ਵੀ ਬਣਾ ਸਕਦੇ ਸੀ, ਉਹ ਸਮਗਲਿੰਗ ਦਾ ਕੰਮ ਸੀ ਔਰ ਸਮੁੰਦਰ ਰਾਹੀਂ। ਤਾਂ ਉਹ ਇਹ ਪੀਰੀਅਡ ਸੀ ਕਿ ਉਹ ਹਾਜੀ ਮਸਤਾਨ, ਬੜਾ ਸ਼ਕੀਲ, ਛੋਟਾ ਸ਼ਕੀਲ ਜਾਂ ਬਾਅਦ 'ਚ ਦਾਊਦ ਇਬਰਾਹਿਮ, ਦੂਜੇ ਤੀਜੇ ਇਹ ਵੱਡੇ ਕਰੈਕਟਰ ਜਿਹੜੇ ਨੇ ਜਿਹੜੇ ਜ਼ਾਹਰ ਹੈ ਮੁਸਲਮਾਨ ਸੀ ਉਹ ਉਹਦੇ 'ਚੋਂ ਨਿਕਲੇ, ਉਹੀ ਮਨੀ ਮੇਕਰ ਸੀ। ਪਰ ਵਕਤ ਪਾ ਕੇ ਜਿਉਂ-ਜਿਉਂ ਇਹਨਾਂ ਨੇ ਲੋਕਲ ਮਰਾਠੇ ਖੜੇ ਕੀਤੇ, ਪਹਿਲਾਂ ਤਾਂ ਸ਼ਿਵ ਸੈਨਾ ਬਾਲ ਠਾਕਰੇ ਦੇ ਥੱਲੇ ਆਮ ਕ੍ਰਾਈਮ ਸੀਨ ਲੋਕਾਂ 'ਚੋਂ ਫਰੌਤੀ ਇਕੱਠੀ ਕਰਨੀ, ਦੂਜੀ ਫਿਰ ਹੌਲੀ ਹੌਲੀ ਹਿੰਦੂ ਤਵੀਆਂ ਨੇ ਵੀ ਉਹਨਾਂ ਕਿਉਂਕਿ ਇਹ ਜਿਹੜੇ ਜਿਨ੍ਹਾਂ ਨੂੰ ਡੌਨ ਕਹਿੰਦੇ ਸੀ, ਡੌਨ ਲਫ਼ਜ਼ ਉਹਨਾਂ ਜ਼ਮਾਨੇ 'ਚ ਬਹੁਤ ਸਾਰੀਆਂ ਫਿਲਮਾਂ ਵੀ ਇਹਨਾਂ 'ਤੇ ਬਣਦੀਆਂ ਸੀ। ਸਾਰੀ ਦੀ ਸਾਰੀ ਜਿਹੜੀ ਬੰਬਈ ਦੀ ਫਿਲਮ ਇੰਡਸਟਰੀ ਸੀ ਬਾਲੀਵੁੱਡ ਦੀ, ਉਹ ਤਾਂ ਉਹਨਾਂ ਦੇ ਹੀ ਕੰਟਰੋਲ 'ਚ ਸੀ ਕਿਉਂਕਿ ਉਹੀ ਫਾਈਨੈਂਸ ਕਰਦੇ ਸੀ ਫਿਲਮਾਂ ਨੂੰ ਔਰ ਜਿੰਨੇ ਐਕਟਰਸ ਐਕਟਰੈਸਿਸ ਨੇ ਉਹਨਾਂ ਜ਼ਮਾਨਿਆਂ 'ਚ ਹੀ ਦੁਬਈ ਜਿਹੜਾ ਪੋਪੂਲਰ ਸਾਈਟ ਵੀ ਬਣਿਆ ਉਹ ਉਹਨਾਂ ਦੀ ਬੈਕ ਐਂਡ ਕਾਲ ਤੇ ਹੁੰਦੇ ਸੀ, ਜਿਹਨੂੰ ਮਰਜ਼ੀ ਐਕਟਰੈਸ ਨੂੰ ਜਿੱਥੇ ਮਰਜ਼ੀ ਸੱਦ ਲੈਣ, ਜਿਹਨੂੰ ਮਰਜ਼ੀ ਪ੍ਰੋਡਿਊਸਰ ਨੂੰ ਜੋ ਮਰਜ਼ੀ ਜਿਹੜਾ ਉਹ ਕਿਸ ਪੈਸੇ ਨਾਲ ਕਿਵੇਂ ਕਰਨ ਕਿਉਂਕਿ ਪੈਸਾ ਹੀ ਉਹਨਾਂ ਦਾ ਲੱਗਦਾ ਸੀ। ਸੋ ਉਹ ਜਿਹੜੇ ਨੇ ਇਕੱਲੇ ਇਹੀ ਨਹੀਂ ਕਿ ਬਈ ਉਹ ਵੱਡੇ ਡੌਨ ਸੀ ਜਾਂ ਉਹਨਾਂ ਦੇ ਕੋਲ ਪੈਸੇ ਦੇ ਸਾਧਨ ਸੀ, ਉਹ
ਇਸ ਬਾਲੀਵੁੱਡ ਫਿਲਮ ਇੰਡਸਟਰੀ ਨੂੰ ਵੀ ਰਨ ਕਰਦੇ ਸੀ ਤੇ ਪੋਲੀਟੀਸ਼ੀਅਨਸ ਨੂੰ ਵੀ ਕਰਦੇ ਸੀ, ਕਿਉਂਕਿ ਪੋਲੀਟੀਸ਼ੀਅਨਸ ਨੂੰ ਵੀ ਇਲੈਕਸ਼ਨ ਕੈਂਪੇਨ ਦੇ ਲਈ ਭਾਰਤ ਦੇ ਵਿੱਚ ਤਾਂ 1952 ਦੀ ਪਾਰਲੀਮੈਂਟ ਦੀ ਇਲੈਕਸ਼ਨ ਤੋਂ ਬਾਅਦ ਜਿੰਨੀਆਂ ਇਲੈਕਸ਼ਨਸ ਵੀ ਹੋਈਆਂ ਨੇ ਉਹਦੇ 'ਚ ਮਨੀ ਵੱਡਾ ਫੈਕਟਰ ਹੈ। ਹੁਣ ਤਾਂ ਕਰੋੜਾਂ ਅਰਬਾਂ ਤੱਕ ਚਲੇ ਗਏ ਖਰਚੇ ਉਸ ਜ਼ਮਾਨੇ 'ਚ ਵੀ। ਔਰ ਉਹਨਾਂ ਨੂੰ ਫਾਈਨੈਂਸ ਕੌਣ ਕਰਦਾ ਸੀ? ਇਹੀ ਗੈਂਗਸਟਰ ਜਾਂ ਜਿਹੜੇ ਨੇ ਵੱਡੇ ਵੱਡੇ ਇਹ ਡੌਨ ਜਿਹੜੇ ਨੇ ਇਹ ਕਰਦੇ ਸੀ। ਔਰ ਇਹਦਾ ਹੀ ਨਤੀਜਾ ਸੀ ਕਿ ਵੀ ਉਹਨਾਂ ਦੇ ਕੋਲ ਵੈਲਥ ਸੀ। ਹਾਲਾਂ ਉਹਨਾਂ 'ਚੋਂ ਇੱਕ ਤਬਕਾ ਉਹਨਾਂ ਨੂੰ ਪਤਾ ਸੀ ਕਿ ਵੀ ਸਾਡੀ ਆਪਣੀ ਕਮਿਊਨਿਟੀ ਜਿਹੜੀ ਹੈ ਬੜੀ ਗੁਰਬਤ 'ਚ ਹੈ। ਉਹ ਜਿਹੜੇ ਫਾਈਲੈਂਥਰੋਪਿਕ ਕੰਮ ਨੇ, ਹਸਪੀਟਲ ਜਾਂ ਯਤੀਮਖਾਨੇ ਜਾਂ ਕੋਈ ਹੋਰ ਫ੍ਰੀ ਫੂਡ ਔਰ ਉਹ ਉਸ ਕਿਸਮ ਦੇ ਵੀ ਰਨ ਕਰਦੇ ਸੀ। ਇਸ ਲਈ ਆਪਣੇ ਲੋਕਾਂ 'ਚ ਉਹੀ ਕਰੈਕਟਰ ਜਿਹੜਾ ਕਦੇ ਰੋਬਿਨ ਹੁੱਡ ਦਾ ਸੀ ਜਾਂ ਅਸੀਂ ਪੰਜਾਬ ਦੇ ਵਿੱਚ ਜੱਗਾ ਡਾਕੂ ਔਰ ਦੂਸਰਿਆਂ ਦੇ ਕਿਰਦਾਰ 'ਚ ਦੇਖਦੇ ਹਾਂ। ਸੋ ਉਹ ਫੋਕ ਹੀਰੋ ਵੀ ਸੀ ਆਪਣੇ ਕਲਾਸ ਕਿਸਮ ਦੇ, ਔਰ ਉਹ ਬਿਊਰੋਕਰੈਟ ਹੋਣ, ਪੁਲਿਸ ਹੋਏ, ਪੋਲੀਟੀਸ਼ੀਅਨ ਹੋਏ, ਇਨਫੈਕਟ ਉਹ ਡੀ ਫੈਕਟੋ ਐਡਮਿਨਿਸਟ੍ਰੇਟਰ ਵੀ ਸੀ। ਔਰ ਇਹਨਾਂ ਨੇ ਜਿਉਂ-ਜਿਉਂ ਆਪਣੇ ਹਿੰਦੂ ਤਵੀਆਂ ਨੇ ਦੇਖਿਆ ਕਿ ਵੀ ਜੇ ਅਸੀਂ ਜਾਣਾ, ਜਿਵੇਂ ਅੱਜ ਉਹਨਾਂ ਨੇ ਇਹ ਮਿਥ ਲਿਆ ਹੋਇਆ, ਜਦੋਂ 2014 ਤੋਂ ਬਾਅਦ ਮੋਦੀ ਦੇ ਕੋਲ ਪਾਵਰ ਆਈ, ਇਹਨਾਂ ਨੇ ਦੇਖਿਆ ਕਿ ਵੀ ਜਿਹੜੀ ਫਿਲਮ ਇੰਡਸਟਰੀ ਦੇ ਵਿੱਚ ਤਾਂ ਖਾਨ ਡੋਮੀਨੇਟ ਕਰਦੇ ਨੇ। ਫਿਰ ਇਹਨਾਂ ਨੇ ਦੇਖਿਆ ਕਿ ਵੀ ਇੱਥੇ ਤਾਂ ਜਿਹੜੇ ਡਾਇਲੌਗ, ਸਕ੍ਰਿਪਟ ਰਾਈਟਰ, ਦੂਜੇ ਤੀਜੇ ਜਿਹੜੀ ਲੈਂਗੁਏਜ ਇਸਤੇਮਾਲ ਹੁੰਦੀ ਹੈ ਉਹ ਬੜੀ ਫਲੂਐਂਟ, ਜਿਹਨੂੰ ਇਹ ਉਰਦੂ ਕਹਿੰਦੇ ਨੇ, ਬਟ ਹਿੰਦੁਸਤਾਨੀ ਜ਼ੁਬਾਨ ਜਿੰਨੇ ਉਹਨਾਂ ਦੇ ਗੀਤ, ਦੂਜੇ ਤੀਜੇ ਗਾਇਕ ਤਾਂ ਆਲਰੇਡੀ ਜਿਹੜੇ ਨੇ ਉਹਨਾਂ ਦੇ ਵਿੱਚ ਹੈ ਹੀ ਸੀ ਹਿੰਦੂ ਮੂਲ ਦੇ, ਲੇਕਿਨ ਸਕ੍ਰਿਪਟ ਰਾਈਟਰ, ਡਾਇਲੌਗ ਰਾਈਟਰ, ਫਿਲਮ ਐਕਟਰ ਔਰ ਬਾਕੀ ਜਿੰਨੇ ਕਿਰਦਾਰ ਨੇ, ਮਿਊਜ਼ਿਕ ਦੇ ਵਿੱਚ ਵੀ ਇਹਨਾਂ ਦੇ ਆਪਣੇ ਸੀ। ਲੇਕਿਨ ਬੇਸ਼ੱਕ ਲక్ష్ਮੀਕਾਂਤ ਪਿਆਰੇ ਲਾਲ ਜਾਂ ਦੂਜੇ, ਲੇਕਿਨ ਜਿਸ ਕਿਸਮ ਦੀ ਡੋਮੀਨੈਂਸ ਨੌਸ਼ਾਦ ਜਾਂ ਦੂਸਰਿਆਂ ਤੀਸਰਿਆਂ ਦੀ ਰਹੀ। ਸੋ ਇਹਨਾਂ ਨੇ ਹੌਲੀ 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 ਜਿੱਥੇ ਇਹ ਸਾਰੀ ਮਿਊਜ਼ਿਕ ਤੁਸੀਂ ਅੱਜ ਦੇਖੋਗੇ ਉਸ ਜ਼ਮਾਨੇ ਔਰ ਅੱਜ ਦੇ ਕੰਪੈਰੀਜ਼ਨ 'ਚ, ਜੇ ਹੁਣ ਇਹਨਾਂ ਨੇ ਕੰਗਣਾ ਰਣੌਤ ਵਰਗੀ ਥਰਡ ਰੇਟ ਔਰਤ ਉਹਨੂੰ ਕਿਵੇਂ ਪ੍ਰਮੋਟ ਕੀਤਾ, ਬਾਹੂਬਲੀ ਵਰਗੀਆਂ ਫਿਲਮਾਂ, ਕਸ਼ਮੀਰ ਫਾਈਲਸ, ਦੂਜੇ ਤੀਜੇ, ਔਰ ਜਿਹੜੀਆਂ ਰੈਪਿਊਟਡ ਕੰਮ ਕਰਨ ਵਾਲੇ ਸੀ ਉਹਨਾਂ ਨੇ ਕਿਵੇਂ ਆਮਿਰ ਖਾਨ ਦੀ ਫਿਲਮ ਦਾ ਜਲੂਸ ਕੱਢਿਆ, ਜਿਹੜੀ ਕਿ ਚੱਡਾ ਕੀ ਨਾਂ ਸੀਗਾ ਉਸ ਫਿਲਮ ਦਾ, ਉਸ ਨੂੰ ਉਹਨੇ ਕੀਤਾ ਸੀ ਸਿੱਖ ਕਰੈਕਟਰ ਦੇ ਉੱਤੇ। ਸੋ ਮਤਲਬ ਇੱਕ ਪਾਸਾ ਉਹਨਾਂ ਨੇ ਉਹਨਾਂ ਨੂੰ ਡਿਮੋਨਾਈਜ਼ ਕਰਨ ਦੀ ਲਾਈਨ ਜਾਰੀ ਰੱਖੀ, ਦੂਸਰੇ ਪਾਸੇ ਉਹਨਾਂ ਨੇ ਇਸ ਕਿਸਮ ਦਾ ਜਦੋਂ ਮੁੰਬਈ ਬੰਬ ਬਲਾਸਟ ਹੋਏ ਇਹਨਾਂ ਦੇ ਹੱਥ ਮੌਕਾ ਆਇਆ ਤਾਂ ਇਹਨਾਂ ਨੇ ਆਲਮੋਸਟ ਜਿਹੜੇ ਸੀ ਦਾਊਦ ਇਬਰਾਹਿਮ ਸਮੇਤ ਉਹਨਾਂ ਨੂੰ ਉਹਦੇ ਤੇ ਚਾਰਜ ਲਾ ਕੇ ਕੋਈ ਕਿਸੇ ਨੂੰ ਭੱਜਣ ਤੇ ਮਜਬੂਰ ਕੀਤਾ। ਫਿਰ ਇਹਨਾਂ ਦੀ ਆਪਣੀ ਇੰਟੈਲੀਜੈਂਸ ਏਜੰਸੀਆਂ ਨੇ ਰਾਅ ਦੇ ਥੱਲੇ ਔਰ ਦੂਸਰੇ ਇੱਕ ਸਪੈਸ਼ਲ ਮੋਸਾਦ ਦੀ ਲਾਈਨ ਦੇ ਉੱਤੇ ਫੋਰਸ ਤਿਆਰ ਕੀਤੀ, ਔਰ ਇਹਨਾਂ ਨੇ ਫਿਰ ਹੌਲੀ ਹੌਲੀ ਜਿਹੜੇ ਮੁਸਲਮਾਨ ਗੈਂਗਸਟਰ ਸੀ ਕਿ ਛੋਟਾ ਸ਼ਕੀਲ ਵਹਾਂ ਮਾਰਾ ਗਿਆ, ਬੜਾ ਸ਼ਕੀਲ ਵਹਾਂ ਹੁਆ, ਇਹ ਉਹ ਕਰਕੇ ਇਹਨਾਂ ਨੇ ਈਵਨ ਆਊਟਸਾਈਡ ਵੀ ਜਾ ਕੇ ਜਿੱਥੇ ਹੋਇਆ ਉਹ ਇੰਡੀਅਨ ਸਿਸਟਮ ਨੇ, ਸੈਂਟਰਲ ਏਜੰਸੀਆਂ ਨੇ, ਹਿੰਦੂ ਤਵੀਆਂ ਨੇ, ਔਰ ਫਿਰ ਜਿਹੜਾ ਬੋਲਬਾਲਾ ਹੈ ਆਪਣੇ ਹਿੰਦੂ ਤਵੀ ਔਰ ਨੌਨ ਜਿਹੜੇ ਉਹਨਾਂ ਦੇ ਜਿਹੜੇ ਜਿਨ੍ਹਾਂ ਦਾ ਕੋਈ ਬਹੁਤਾ ਵਜੂਦ ਨਹੀਂ ਸੀ ਉਹਨਾਂ ਨੂੰ ਐਸਟੈਬਲਿਸ਼ ਕੀਤਾ। ਸੋ ਇਹ ਇੱਕ ਖੇਡ ਚੱਲ ਹੀ ਰਹੀ ਸੀ। ਔਰ ਇਸੇ ਪੀਰੀਅਡ 'ਚ, ਕਿਉਂਕਿ ਜੇ ਕਿਸੇ ਨੇ ਲਾਰੈਂਸ ਬਿਸ਼ਨੋਈ ਇਹ ਦੇਖਣਾ ਹੋਏ ਵੀ 9 ਸਾਲ ਤੋਂ ਇਹ ਕਿਵੇਂ ਤਿਹਾੜ ਦੇ ਵਿੱਚ ਔਰ ਅੱਜ ਪੰਜਾਬ ਦੇ ਵਿੱਚ ਇਸ ਵੇਲੇ ਤੁਸੀਂ ਸਾਰੀਆਂ ਖਬਰਾਂ ਪਿਛਲੇ 72 ਘੰਟੇ ਤੋਂ ਜਾਂ ਇਸ ਤੋਂ ਵੀ ਜ਼ਿਆਦਾ ਦੇਖੋਗੇ ਤੇ ਉਹਦੇ ਦੁਆਲੇ ਘੁੰਮ ਰਹੀਆਂ ਨੇ। ਕਿਸੇ ਨੇ ABP ਸਾਂਝਾ ਚੈਨਲ ਨੂੰ ਕੋਈ ਸਵਾਲ ਨਹੀਂ ਕੀਤਾ, ਕਿਸੇ ਨੇ ਪੱਤਰਕਾਰ ਨੂੰ ਬਿਠਾ ਕੇ ਪੁੱਛਗਿੱਛ ਨਹੀਂ ਕੀਤੀ ਕਿ ਭਾਈ ਤੂੰ ਦੱਸ ਕਿਵੇਂ ਹੋਇਆ। ਹੋਮ ਮਿਨਿਸਟਰੀ ਨੇ ਇਹਦਾ ਕੋਈ ਨੋਟਿਸ ਨਹੀਂ ਲਿਆ। ਚੀਫ ਮਿਨਿਸਟਰ ਪੰਜਾਬ ਜਿਹੜਾ ਹੋਮ ਮਿਨਿਸਟਰ ਵੀ ਹੈ ਪੰਜਾਬ ਦਾ, ਉਹਦੀ ਕੋਈ ਸਟੇਟਮੈਂਟ ਨਹੀਂ ਆਈ। ਸਿਰਫ ਲੋਅਰ ਲੈਵਲ ਸਾਨੂੰ ਲੱਗਦਾ ਵੀ ਚਰਚਾ ਬਹੁਤ ਹੈ, ਕਿਉਂਕਿ ਛੋਟੇ ਲੈਵਲ ਦੇ ਜਿਹੜੇ ਯੂਟਿਊਬਰ ਦੂਜੇ ਤੀਜੇ ਨੇ ਉਹ ਲੱਗੇ ਹੋਏ ਨੇ ਆਪਣੇ ਨਤੀਜੇ ਕੱਢਣ ਕਿ ਵੀ ਇਹ ਹੋਇਆ ਜਾਂ ਉਹ ਹੋਇਆ। ਲੇਕਿਨ ਮੈਂ ਸਮਝਦਾ ਵੀ 2-3 ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੇ ਲਈ ਇੱਕ ਟਰਮ ਇਸਤੇਮਾਲ ਹੁੰਦੀ ਹੈ ਫਰਮ ਹਾਰਸ ਮਾਊਥ, ਕਿ ਡਾਇਰੈਕਟ ਕੌਣ ਕੀ ਕਹਿੰਦਾ। ਹੁਣ ਇੱਕ ਪਾਸੇ ਵਿਕਟਮ ਕੌਣ ਸੀ ਇਸ ਸਾਰੀ ਖੇਡ ਦਾ, ਜਿਸ ਦੇ ਥੱਲੇ 33-34 ਬੰਦੇ ਨੋਮੀਨੇਟ ਕੀਤੇ ਗਏ, ਕੁਝ ਫੜੇ ਗਏ, 1-2 ਭਗੌੜੇ ਨੇ। ਲੇਕਿਨ ਜਿਹੜੀ ਗੱਲ ਬਾਰ-ਬਾਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਕਹਿੰਦੇ ਨੇ ਕਿ ਜੀ ਮਾਸਟਰਮਾਈਂਡ ਅਜੇ ਤੱਕ ਨਹੀਂ ਫੜੇ ਗਏ। ਹਾਲਾਂ ਜਿਹਨਾਂ ਨੂੰ ਉਹ ਵੀ ਮਾਸਟਰਮਾਈਂਡ ਸਮਝਦੇ ਨੇ, ਮੈਨੂੰ ਲੱਗਦਾ ਵੀ ਉਹਨਾਂ ਨੂੰ ਵੀ ਮੁਗਾਲਤਾ ਹੈ, ਕਿਉਂਕਿ ਉਹ ਕਹਿੰਦੇ ਨੇ ਜੀ ਮੈਂ ਜਿੱਦਣ ਬਰਸੀ 19 ਤਰੀਕ ਨੂੰ ਹੈ
मैं वो ना लवांगा ਉਹਦੇ 'ਚ 4-5 ਮੇਨਲੀ ਉਹ ਤਾਂ ਮਿਊਜ਼ਿਕ ਇੰਡਸਟਰੀ ਵਾਲੇ ਕਿਸੇ ਨੂੰ ਨੇਮ ਕਰਨਗੇ ਕਿ ਭਾਈ ਉਹਨਾਂ ਨੇ ਦਿੱਤਾ ਕਰੋੜਾਂ ਦਿੱਤਾ। ਹਾਲਾਂਕਿ ਕਿਤੇ ਕਿਤੇ ਗੱਲ ਕਰਦੇ ਆ ਉਹ ਸੱਚ ਕਹਿ ਜਾਂਦੇ ਨੇ। ਔਰ ਉਹਨਾਂ ਦੀ ਕਿਉਂਕਿ ਸਿੱਧੂ ਮੂਸੇਵਾਲਾ ਮਿਊਜ਼ਿਕ ਇੰਡਸਟਰੀ 'ਚ ਫੁੱਲ ਸਕੇਲ ਆਉਣ ਤੋਂ ਪਹਿਲਾਂ ਉਹਨੇ ਤਾਂ 4-5 ਸਾਲ 'ਚ ਹੀ ਜਿਹੜੀ ਆ ਹਿਟਲੀ ਉੱਤੇ ਲਿਆ ਦਿੱਤੀ। ਉਹ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਦਾ ਸਟੂਡੈਂਟ ਸੀ ਔਰ ਉੱਥੋਂ ਉਹਨੇ ਜਿਹੜਾ ਪੜ੍ਹਾਈ ਕੀਤੀ। ਔਰ ਉਹਨਾਂ ਨੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵਾਲਿਆਂ ਨੇ ਪਿਛਲੇ ਦਿਨਾਂ ਦੇ ਵਿੱਚ ਆਨੰਦ ਉਤਸਵ 2023 ਜਿਹੜਾ ਟੈਕਨੋ ਕਲਚਰਲ ਫੈਸਟੀਵਲ ਦੇ ਨਾਂ ਥੱਲੇ ਉਹਨਾਂ ਨੇ ਸੈਲੀਬ੍ਰੇਟ ਕੀਤਾ, ਜਿਹੜਾ ਸਿੱਧੂ ਮੂਸੇਵਾਲਾ ਦੀ ਯਾਦ ਨੂੰ ਸਮਰਪਿਤ ਸੀ। ਔਰ ਉਹਨਾਂ ਦੇ GNE ਉਹਨੂੰ ਕਹਿੰਦੇ ਨੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ। ਔਰ ਉਹਦੇ 'ਚ ਉਹਨਾਂ ਨੇ ਐਜ਼ ਏ ਗੈਸਟ ਆਫ ਆਨਰ ਜਿਹੜਾ ਉਹਨਾਂ ਦੇ ਪਿਤਾ ਬਲਕੌਰ ਸਿੰਘ ਹੋਰਾਂ ਨੂੰ ਸੱਦਿਆ ਹੋਇਆ ਸੀ। ਔਰ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਇੰਟਰਵਿਊ ਵੀ ਦਿੱਤਾ। ਔਰ ਇੰਟਰਵਿਊ 'ਚ ਹਾਲਾਂ ਇਹ ਠੀਕ ਹੈ ਵੀ ਉਹਨਾਂ ਦੇ ਜਿਹੜਾ ਉਹ ਅੱਗੇ ਨਾਲੋਂ ਬਹੁਤ ਜ਼ਿਆਦਾ ਵੋਕਲ ਨੇ। ਸ਼ੁਰੂ 'ਚ ਸਾਬਕਾ ਫੌਜੀ ਨੇ, ਮਦਰ ਉਹਨਾਂ ਦੀ ਜਿਹੜੀ ਆ ਉਹ ਆਪਣੇ ਸਿੱਧੂ ਮੂਸੇਵਾਲਾ ਦੀ ਮਦਰ, ਇਹਨਾਂ ਦੀ ਵਾਈਫ ਬੀਬੀ ਸਰਪੰਚ ਵੀ ਹੈ। ਔਰ ਸਿੱਧੂ ਮੂਸੇਵਾਲਾ ਨੇ ਵੀ ਕਾਂਗਰਸ ਜੁਆਇਨ ਕੀਤੀ, MLA ਦੀ ਟਿਕਟ ਇਲੈਕਸ਼ਨ ਵੀ ਲੜੀ, ਭਾਵੇਂ ਲੂਜ਼ ਕੀਤਾ। ਔਰ ਇਲਾਕੇ ਦੇ ਵਿੱਚ ਆਪਣੇ ਸੋਸ਼ਲ ਕੰਮ ਦੇ ਲਈ ਵੀ ਉਹ ਜਾਣਿਆ ਜਾਂਦਾ ਸੀ। ਲੇਕਿਨ ਹੁਣ ਜਿਸ ਅੰਦਾਜ਼ ਦੇ ਵਿੱਚ ਜਿਹੜੀ ਇੱਕ ਪਾਸੇ ਤਾਂ ਫਰਸਟ੍ਰੇਸ਼ਨ ਤਾਂ ਨਜ਼ਰ ਆਉਂਦੀ ਹੈ ਬਾਪ ਲਈ, ਮਾਂ ਬਾਪ ਲਈ, ਇਸ ਕਿਸਮ ਦਾ ਮੁੰਡਾ ਜਿਹਨੇ ਉਹਨੇ ਖੁਦ ਇੱਕ ਇੰਟਰਵਿਊ 'ਚ ਕੱਲ੍ਹ ਉਹ ਪੰਜਾਬੀ ਚੈਨਲ ਨੂੰ ਦੇ ਰਹੇ ਸੀ। ਉਹ ਕਹਿੰਦਾ ਸੀ ਕਿ ਮੈਨੂੰ ਵੀ ਨਹੀਂ ਸੀ ਪਤਾ ਕਿ ਸਿੱਧੂ ਕਿੰਨਾ ਵੱਡਾ ਹੈ, ਮੈਨੂੰ ਤਾਂ ਤੁਹਾਡੇ ਵਰਗੇ ਲੱਖਾਂ ਲੋਕਾਂ ਨੇ ਹੀ ਦੱਸਿਆ ਕਿ ਉਹਨੇ ਇਹ ਅਚੀਵ ਕੀਤਾ, ਉਹਨੇ ਉਹ ਕੀਤਾ। ਉਹਨੇ ਕਿਹਾ ਜੀ ਉਹਨੇ ਪੱਗ ਦੁਨੀਆ ਭਰ 'ਚ ਪਹੁੰਚਾਈ, ਕਾਲਿਆਂ ਗੋਰਿਆਂ ਦੇ ਕਲਚਰ 'ਚ ਪੰਜਾਬੀ ਸੱਭਿਆਚਾਰ ਦਾ ਨਾਂ ਉੱਚਾ ਕੀਤਾ। ਉਹਨੇ ਕੇਸਾਂ ਦੀ ਨੂੰ ਜਿਹੜਾ ਉਹ ਹੁਣ ਬਹੁਤ ਸਾਰੇ ਜਿਹੜੇ ਆ ਦਲਜੀਤ ਵਰਗੇ ਜਾਂ ਦੂਜੇ ਡਰਾਮੇਬਾਜ਼ ਸਿਰ ਮੁੰਨੇ ਹੋਏ ਨੇ ਉਹਨਾਂ ਦੇ ਉਹ ਪੱਗ ਡਰਾਮੇ ਵਜੋਂ ਬੰਨ੍ਹਦੇ ਨੇ। ਲੇਕਿਨ ਸਿੱਧੂ ਮੂਸੇਵਾਲਾ ਉਹ ਤਾਂ ਜਦੋਂ ਘਰ ਵੀ ਆਉਂਦਾ ਜਾਂ ਦੂਜਾ ਉਹਦੀ ਮਾਂ ਉਹ ਕਿਵੇਂ ਕੇਸ ਵਾਹੁੰਦੀ ਹੈ, ਧੋਂਦੀ ਹੈ, ਜਾਂ ਉਹ ਦਾਦੀ ਦੇ ਨਾਲ ਜੋੜ ਕੇ ਕਿ ਭਾਈ ਮੇਰੇ ਉਹਨੇ ਕਿਹਾ ਸੀ ਵੀ ਮੇਰੇ ਪਿਤਾ ਦਾ ਐਕਸੀਡੈਂਟ ਹੋ ਗਿਆ ਸੀ ਜਦੋਂ ਫੌਜ 'ਚ ਸੀ ਤੇ ਕੇਸ ਉਹਨਾਂ ਦੇ ਕਤਲ ਕਰਨੇ ਪਏ ਉਦੋਂ। ਲੇਕਿਨ ਫਿਰ ਮੇਰੀ ਦਾਦੀ ਨੇ ਕਿਹਾ ਕਿ ਵੀ ਨਹੀਂ ਇਹ ਘਰ 'ਚੋਂ ਕੇਸ ਨਹੀਂ ਜਾਣੇ ਚਾਹੀਦੇ ਤੇ ਮੈਨੂੰ ਉਹਨੇ ਪ੍ਰਣ ਲੈ ਕੇ ਰਖਾਏ। ਸੋ ਇਹ ਸਾਰੀਆਂ ਚੀਜ਼ਾਂ ਭਾਵੇਂ ਇਹਨਾਂ 'ਚ ਇੱਕ ਇਮੋਸ਼ਨਲ ਟੱਚ ਹੈ ਪਰ ਇਹ ਸ਼ੋ ਕਰਦਾ ਕਨਵਿਕਸ਼ਨ ਵੀ। ਔਰ ਸਿੱਧੂ ਮੂਸੇਵਾਲਾ ਦਾ ਇੱਕ ਅੱਖੜ ਜੱਟ ਵਾਲੇ ਕਿਰਦਾਰ 'ਚੋਂ ਨਿਕਲ ਕੇ ਉਸ ਦਾ SYL ਕਨਾਲ ਤੱਕ ਪਹੁੰਚਣਾ, ਪਾਣੀਆਂ ਦੀ ਅਹਿਮੀਅਤ ਦੀ ਗੱਲ ਕਰਨੀ, ਬਲਵਿੰਦਰ ਸਿੰਘ ਜਟਾਣੇ ਦੇ ਰੋਲ ਦੀ ਨੂੰ ਜਿਹੜਾ ਐਪਰੀਸ਼ੀਏਟ ਕਰਨਾ, ਸੰਤ ਪਿੰਡਾਂ ਵਾਲਿਆਂ ਦੀ ਸ਼ਖਸੀਅਤ ਨੂੰ ਸਮਝਣਾ ਔਰ ਉਹਨਾਂ ਦੀ ਪਿਕਚਰ ਪਰਮਾਨੈਂਟ ਤੌਰ ਤੇ ਆਪਣੀ ਵਹੀਕਲ ਤੇ ਲਾ ਕੇ ਰੱਖਣੀ। ਔਰ ਹੌਲੀ ਜੇ ਤੁਸੀਂ ਉਸ ਦੇ ਮਾਰੇ ਜਾਣ ਤੋਂ ਪਹਿਲਾਂ ਦੇ ਇੰਟਰਵਿਊ ਦੇਖੋ ਤੇ ਲੱਗਦਾ ਕਿ ਭਾਈ ਉਹ ਬਸ ਇੱਕ ਸਟੈਪ ਅਵੇ ਸੀ ਔਰ ਉਹ ਸਾਰੇ ਦੇ ਵਿੱਚ ਉਹ ਇੱਕ ਆਈਕੋਨਿਕ ਫਿਗਰ ਦੁਨੀਆ ਭਰ ਦੇ ਵਿੱਚ ਸਾਡੇ ਕੌਜ਼ ਦੀ ਬਣ ਕੇ ਉਹਨੇ ਉੱਭਰਨਾ ਸੀ। ਹੁਣ ਇਸ ਸਾਰੇ ਦੇ ਚੱਲਦੇ ਆ ਇਹ ਇੰਟਰਵਿਊ ਉਹਨਾਂ ਨੇ ਜਦੋਂ GNE ਆਏ ਬਲਕੌਰ ਸਿੰਘ ਉਹਨਾਂ ਨੇ ਦਿੱਤਾ ਤੇ ਉਹਦੇ 'ਚ ਉਹਨਾਂ ਨੇ ਜਿਹੜਾ ਉਹਦਾ ਹੈਡਲਾਈਨ ਹੈ ਔਰ ਟ੍ਰਿਬਿਊਨ ਆਰੀਆ ਸਮਾਜੀ ਹਿੰਦੂ ਅਖਬਾਰ, ਗੈਂਗਸਟਰ ਬੀਇੰਗ ਯੂਜ਼ਡ ਬਾਈ ਬਿਗ ਫੋਰਸਿਸ, ਸਿੱਧੂ ਮੂਸੇਵਾਲਾ's ਫਾਦਰ ਬਲਕੌਰ ਸਿੰਘ। ਉਹਨੇ ਕਿਹਾ ਜੀ ਇਹ ਵੱਡੀਆਂ ਤਾਕਤਾਂ ਇਸਤੇਮਾਲ, ਕਿਉਂਕਿ ਵੀਰ ਪ੍ਰੀਤ ਬੇਣੀਪਾਲ ਜੀ ਨੇ ਵੀ ਪੁੱਛਿਆ ਕੀ ਹੈ। ਸਾਡਾ ਜਿਹੜਾ ਪਹਿਲਾ ਪਾਰਟ ਤੋਂ ਬਾਅਦ ਜਿਹੜਾ ਸਾਡਾ ਤਬਸਰਾ ਸੀ ਪਰਸੋਂ ਦਾ ਉਹ ਸਾਡੇ ਵਿਊਅਰਸ ਵੱਲੋਂ ਵੀ ਪਸੰਦ ਕੀਤਾ ਗਿਆ। ਉਹਦੀਆਂ ਛੋਟੀਆਂ ਕਲਿੱਪਸ ਬਹੁਤ ਸਾਰੇ ਪਾਸੇ ਘੁੰਮੀਆਂ ਨੇ ਕਿਉਂਕਿ ਉਹਦੇ 'ਚ ਭਾਵੇਂ ਸਾਡਾ ਪਹਿਲਾ ਸੈਗਮੈਂਟ ਇੰਨਾ ਲੰਬਾ ਹੋ ਜਾਂਦਾ ਹੈ ਕਿਉਂਕਿ ਉਹਦੇ 'ਚ ਅਸੀਂ ਹਰ ਇੱਕ ਨੂੰ ਜਿਹੜਾ ਉਹ ਐਕਨੋਲੇਜ ਵੀ ਕਰਨਾ ਹੁੰਦਾ ਖਾਸ ਤੌਰ ਤੇ ਸਪਾਂਸਰਸ ਨੂੰ। ਲੇਕਿਨ ਉਹਦਾ ਜਿਹੜਾ ਕਰਕਸ ਸੀ ਉਹ ਤਾਂ ਇਹੀ ਸੀ ਕਿ ਭਾਈ ਇਹ ਕਿੰਨੀ ਵੱਡੀ ਸਾਜ਼ਿਸ਼ ਹੈ ਔਰ ਕਿਸ ਲੈਵਲ ਦੇ ਉੱਤੇ ਜਿਹੜਾ ਉਹ ਏਜੰਸੀਆਂ ਖੇਡ ਰਹੀਆਂ। ਉਹਦੇ 'ਚ ਅਸੀਂ ਜਿਹੜੇ ਨੁਕਤੇ ਹਾਈਲਾਈਟ ਕੀਤੇ ਕਿ ਵੀ ਇਸ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ। ਅੱਜ ਦੂਸਰਾ ਜਿਹੜਾ ਇੰਟਰਵਿਊ ਦਾ ਭਾਗ ਉਹ ਪਹਿਲਾਂ ਵੀ ਐਡੀਟਡ ਸੀ ਔਰ ਜਦੋਂ ਬਲਕੌਰ ਸਿੰਘ ਉਹਨਾਂ ਨੂੰ ਵੀ ਪੁੱਛਿਆ ਗਿਆ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਵੀ ਇਹਨੂੰ ਬੁਲਵਾਇਆ ਗਿਆ ਹੈ, ਉਹਨੇ ਕਿਹਾ ਵੀ ਔਰ ਬੜੇ ਅੱਛਾ ਉਹਨੇ ਕਿਹਾ ਵੀ ਇਟ ਇਜ਼ ਨਾਟ ਓਨਲੀ ਸਕ੍ਰਿਪਟਡ ਇਟ ਇਜ਼ ਐਡੀਟਡ। ਸਕ੍ਰਿਪਟਡ ਹੁੰਦਾ ਵੀ ਤੁਸੀਂ ਕਿਸੇ ਚੀਜ਼ ਦੀ ਸਕ੍ਰਿਪਟ ਲਿਖੀ ਕਿਸੇ ਨੂੰ ਦੇਤਾ ਵੀ ਇਹ ਪੜ੍ਹਨਾ। ਉਹਨਾਂ ਨੇ ਕਿਹਾ ਵੀ ਫਿਰ ਉਹਨਾਂ ਨੇ ਯਕੀਨੀ ਬਣਾਇਆ ਐਡਿਟ ਕਰਕੇ ਕਿ ਕਿਹੜੀ ਚੀਜ਼ ਜਾਣੀ ਚਾਹੀਦੀ ਹੈ। ਵੀ ਇਹਦਾ ਮਤਲਬ ਇਹ ਹੈ ਵੀ ਇੰਟਰਵਿਊ ਕੱਲਾ ਇਹ 20-25 ਮਿੰਟ ਦਾ ਨਹੀਂ ਸੀ, ਬਹੁਤ ਵੱਡਾ ਹੋਏਗਾ। ਉਹਨਾਂ ਨੇ ਦੇਖ ਕੇ ਵੀ ਕਿਹੜੇ ਨੁਕਤੇ ਆਣੇ ਚਾਹੀਦੇ ਨੇ। ਔਰ ਹੁਣ ਉਹਨਾਂ ਦੇ ਬਲਕੌਰ ਸਿੰਘ ਕਹਿ ਰਹੇ ਨੇ ਕਿ ਵੀ
ਹੁਣ ਇਹ ਦੇਖੋ ਵੀ ਕਿਹਨੂੰ ਸੂਟ ਕਰਦਾ, ਜਿਹੜੀ ਉਹਦੀ ਪਹਿਲੀ ਪਿਕਚਰ ਆਂਦੀ ਹੈ ਕਿ ਉਹੀ ਲਾਰੈਂਸ ਬਿਸ਼ਨੋਈ ਜਿਹੜਾ ਖਾਲਿਸਤਾਨੀ ਹੈ, ਉਹਨੇ ਪਿੰਡਾਂ ਵਾਲਿਆਂ ਦੀ ਟੀ-ਸ਼ਰਟ ਪਾਈ ਹੋਈ ਹੈ, ਪਰ ਹੁਣ ਕੌਣ ਉਹਦੇ ਤੋਂ ਘਵਾ ਰਿਹਾ ਕਿ ਭਾਈ ਅਸੀਂ ਜਿਹੜਾ ਮੈਂ ਤਾਂ ਦੇਸ਼ ਭਗਤ ਹਾਂ, ਅਸੀਂ ਭਾਵੇਂ ਗਲਤ ਪਾਸੇ ਲੱਗ ਗਏ, ਮੈਂ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਔਰ ਅਸੀਂ ਕਦੇ ਖਾਲਿਸਤਾਨ ਨਹੀਂ ਬਣਨ ਦਿਆਂਗੇ, ਪਾਕਿਸਤਾਨ ਦੀ ਸਾਜ਼ਿਸ਼ ਹੈ। ਉਹਨਾਂ ਨੇ ਪੁੱਛਿਆ ਕਿ ਵੀ ਇਹ ਪਿੰਡਾਂ ਵਾਲਿਆਂ ਦੀ ਟੀ-ਸ਼ਰਟ ਤੋਂ ਖਾਲਿਸਤਾਨੀ ਤੋਂ, ਉਹਨਾਂ ਨੇ ਕਿਹਾ ਜੀ ਬਹੁਤ ਚੰਗੀ ਗੱਲ ਹੈ, ਇਹਨਾਂ ਨੂੰ ਇਹ ਜਿਹੜੇ ਵਿਗੜੇ ਹੋਏ ਲੋਕ ਨੇ ਆਣ ਆਮ ਜ਼ਿੰਦਗੀ ਜੀਣ, ਪਰ ਇਸ ਸਾਰੇ ਦੇ ਪਿੱਛੇ ਕੌਣ ਹੈ, ਇਹ ਟ੍ਰਾਂਜੀਸ਼ਨ ਕਿਵੇਂ ਹੋ ਰਹੀ ਹੈ। ਔਰ ਇਸ ਸਾਰੇ ਦੇ ਚੱਲਦੇ ਆ ਫਿਰ ਅਸੀਂ ਟਾਈਮਿੰਗ, ਔਰ ਇਹ ਸਿੱਧੂ ਮੂਸੇਵਾਲਾ ਦੇ ਫਾਦਰ ਨੇ ਵੀ ਕਿਹਾ, ਅਸੀਂ ਵੀ ਆਪਣੇ ਐਨਾਲਿਸਿਸ 'ਚ ਪੁਆਇੰਟ ਆਊਟ ਕੀਤਾ ਸੀ ਕਿ 19 ਜਿਹੜਾ ਮਾਰਚ ਦਾ ਉਹਨਾਂ ਨੇ ਬਰਸੀ ਰੱਖੀ ਹੋਈ ਹੈ, ਭਾਵੇਂ 29 ਮਈ ਉਹਨਾਂ ਦੀ ਡੈਥ ਹੁੰਦੀ ਹੈ ਸਿੱਧੂ ਮੂਸੇਵਾਲਾ ਦੀ। ਔਰ ਇਹਦੇ 'ਚ ਆਲਰੇਡੀ ਹਾਈਲਾਈਟ ਹੋਇਆ ਜਦੋਂ ਇਹ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਵਿਧਾਨ ਸਭਾ ਦੇ ਬਾਹਰ ਜਾ ਕੇ ਧਰਨੇ ਤੇ ਬੈਠੇ ਤੇ ਇੱਕ ਟੁੱਟਾ ਜਿਹਾ ਵਜ਼ੀਰ ਬਾਹਰ ਆਇਆ, ਕੋਈ ਵੀ ਲੋਕਲ, ਕੱਲ ਵੀ ਉਹ ਗੱਲਾਂ ਕਰ ਰਹੇ ਸੀ, ਕੋਈ MLA ਵੀ ਇਲਾਕੇ ਦਾ ਜਾਂ ਚੀਫ ਮਿਨਿਸਟਰ ਨਹੀਂ ਆਇਆ, ਪਰ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਇਨਸਾਫ ਮਿਲੇਗਾ। ਔਰ ਮੈਂ ਸਮਝਦਾ ਕਿ ਪ੍ਰਤਾਪ ਬਾਜਵਾ ਹੋਏ ਜਾਂ ਖਹਿਰਾ ਹੋਏ, ਉਹਨਾਂ ਨੇ ਬੜਾ ਵੋਕਲੀ ਇਸ ਇਸ਼ੂ ਨੂੰ ਚੁੱਕਿਆ ਅਸੈਂਬਲੀ ਦੇ ਵਿੱਚ। ਹੁਣ ਇਸ ਸਾਰੇ ਦੇ ਥੱਲੇ ਕਿਉਂਕਿ ਆਲਰੇਡੀ ਬਹੁਤ ਵੱਡੀ ਗਿਣਤੀ ਦੇ ਵਿੱਚ ਗੈਦਰਿੰਗ ਵੀ ਹੋਣੀ ਸੀ ਉਹਦੇ 'ਚ, ਕਿਉਂਕਿ ਉਹ ਰਿਪੀਟਡਲੀ ਕਹਿ ਰਹੇ ਸੀ ਕਿ ਵੀ ਮੈਂ ਹੁਣ ਨਿਰਾਸ਼ ਹੋ ਚੁੱਕਾ ਸਿਸਟਮ ਤੋਂ, 10 ਮਹੀਨੇ ਮੈਂ ਢੀਕ ਲਿਆ, ਇਹ ਠੀਕ ਹੈ ਕਿ ਰੱਬ ਦੀ ਅਦਾਲਤ 'ਚ, ਪਰ ਅਸੀਂ ਦੋਵੇਂ ਜੀ ਭਾਵੇਂ ਸਾਨੂੰ ਮਾਰ ਵੀ ਦਿੱਤਾ ਜਾਏ, ਅਸੀਂ ਅਖੀਰਲੇ ਸਾਹ ਤੱਕ ਜਸਟਿਸ ਦੇ ਲਈ ਲੜਾਂਗੇ। ਸੋ ਹੁਣ ਇਹ ਇੱਕ ਇਸ਼ੂ ਜਿਹੜਾ ਕਿ ਪਿਓਰਲੀ ਇੱਕ ਇਸ ਲੈਵਲ ਦੇ ਬੰਦੇ ਦਾ ਜਿਹੜਾ ਆਲਰੇਡੀ ਲੋਕਾਂ ਦੇ ਦਿਲਾਂ 'ਚ ਜਿਹਨੇ ਥਾਂ ਬਣਾ ਲਈ ਕੌਮੀ ਗੱਲ ਨੂੰ ਫਰੰਟ ਤੇ ਲਿਆ ਕੇ, ਸੋ ਉਹਨਾਂ ਨੂੰ ਲੱਗਦਾ ਸੀ ਕਿ ਵੀ ਇਹ ਤਾਂ ਇੱਕ ਪਾਸੇ ਫੋਕਸ ਕੌਮੀ ਰਿਹਾਈ ਮੋਰਚਾ ਬੰਦੀ ਸਿੰਘਾਂ ਦੇ ਉੱਤੇ ਸਾਰਾ ਇਕੱਠਾ ਹੋ ਰਿਹਾ, ਦੂਸਰੇ ਪਾਸੇ ਜਿਸ ਅੰਦਾਜ਼ ਦੇ ਵਿੱਚ ਦੀਪ, ਤੁਸੀਂ ਟਾਈਮਿੰਗ ਦੇਖੋ, ਅਸੀਂ ਪਹਿਲੇ 'ਚ ਵੀ ਜ਼ਿਕਰ ਕੀਤਾ ਸੀ, ਦੀਪ ਸਿੱਧੂ ਨੂੰ ਡੀਫੇਮ ਕਰਨ ਦੇ ਲਈ ਕਿਵੇਂ ਉਸ ਕੁੜੀ ਨੂੰ ਇੱਥੋਂ ਅਮਰੀਕਾ 'ਚੋਂ ਲਿਜਾ ਕੇ ਐਨ ਸਾਲ ਉਹ ਸੁੱਤੀ ਰਹੀ ਹੈ, ਲਿਜਾ ਕੇ ਕਿਸ ਕਿਸਮ ਦੀ ਕਰੈਕਟਰ ਜਿਹੜੀ ਹੈ ਅਸੈਸੀਨੇਸ਼ਨ ਉਹ ਕਰਨ ਦੀ ਲਾਈਨ ਹੈ, ਜਿਹੜਾ ਵਰਤਾਰਾ ਲਗਾਤਾਰ ਜਾਰੀ ਹੈ, ਇੱਕ ਤੋਂ ਬਾਅਦ ਇੱਕ ਇੰਟਰਵਿਊ ਇੱਧਰ ਉੱਧਰ, ਔਰ ਮੇਬੀ ਜਿਹੜਾ ਆਉਣ ਵਾਲੇ ਪੀਰੀਅਡ 'ਚ ਅਸੀਂ ਹੋਰ ਵੀ ਵਰਸਟ ਫਾਰਮ 'ਚ ਦੇਖਾਂਗੇ। ਇੱਧਰੋਂ ਹੁਣ ਸਿੱਧੂ ਮੂਸੇਵਾਲਾ ਨੂੰ ਵੀ ਡੀਫੇਮ ਕਰਨਾ ਬੜਾ ਜ਼ਰੂਰੀ ਸੀ, ਔਰ ਉਹਦੇ ਲਈ ਕੋਈ ਹੋਰ ਤਾਂ ਉਹ ਇਸ ਕਿਸਮ ਦਾ ਸਟਾਰ ਬਣ ਚੁੱਕਾ ਹੈ ਜਾਂ ਹੈ ਕਿ ਕੋਈ ਹੋਰ ਤਾਂ ਡੇਅਰ ਨਹੀਂ ਸੀ ਕਰ ਸਕਦਾ ਬੋਲਣ ਦਾ, ਉਹਦੇ ਲਈ ਵੀ ਉਹਨਾਂ ਨੂੰ ਇੱਕ ਪਾਤਰ ਚਾਹੀਦਾ ਸੀ। ਉਹ ਜੇਲ੍ਹ 'ਚ ਬੈਠਾ ਲਾਰੈਂਸ ਬਿਸ਼ਨੋਈ ਤੋਂ ਵਧੀਆ ਹੋਰ ਕਿਹੜਾ ਪਾਤਰ ਹੋ ਸਕਦਾ ਸੀ ਕਿ ਜਿਹਨੇ ਉਹ ਮਿੱਡੂ ਕਿ ਕੌਣ ਹੈ ਲੀਡਰ, ਉਹਨੂੰ ਮਾਰੇ ਜਾਣ ਦਾ ਜਿਹੜਾ ਚਾਰਜ ਇਹਦੇ ਤੇ ਲਾਇਆ ਕਿ ਜੀ ਉਹ ਤਾਂ ਉਹਨਾਂ ਨੇ ਕੀਤਾ, ਇਹ ਤੇ ਕੰਮ ਇਹ ਗੋਲਡੀ ਬਰਾੜ ਦਾ, ਔਰ ਉਹਨੇ ਮੈਨੂੰ ਪਤਾ ਜ਼ਰੂਰ ਸੀ ਮੈਂ ਇਹਦੇ 'ਚ ਮਾਸਟਰ, ਕਿਉਂਕਿ ਉਹ ਆਪਣੇ ਆਪ ਨੂੰ ਕੇਸ ਤੋਂ ਵੀ ਜਿਹੜਾ ਉਹ ਬਚਣਾ ਚਾਹੁੰਦਾ ਹੈ ਕਿ ਬਈ ਕੱਲ ਨੂੰ ਉਹ ਪ੍ਰੂਵ ਨਾ ਕਰ ਸਕਣ, ਕਹਿੰਦੇ ਜੀ ਮੈਂ ਤਾਂ ਪਹਿਲਾਂ ਹੀ ਕਿਹਾ। ਹੁਣ ਕੱਲ ਬਲਕੌਰ ਸਿੰਘ ਇੰਟਰਵਿਊ 'ਚ ਕਹਿ ਰਹੇ ਨੇ ਕਿ ਭਾਈ ਅਸੀਂ, ਮੈਂ ਔਰ ਸਿੱਧੂ ਮੂਸੇਵਾਲਾ, ਅਸੀਂ ਉਸ ਮਿੱਡੂ ਜਿਹੜਾ ਵੀ ਉਹਨਾਂ ਅਕਾਲੀ ਲੀਡਰ ਵੀ ਸੀ ਔਰ ਦੂਸਰਾ ਉਹਦੇ ਅਸੀਂ ਘਰ ਵੀ ਗਏ ਸੀ, ਉਹਨਾਂ ਦੇ ਭਰਾ ਦੇ ਨਾਲ ਦੂਜੇ ਨਾਲ ਵੀ, ਭਾਈ ਦੱਸੋ ਕੀ ਹੈਗਾ ਵੀ ਸਾਡਾ ਜੇ ਕਿਤੇ, ਔਰ ਉਹਨਾਂ ਨੇ ਕਿਹਾ ਜੀ ਜੇ ਸਾਡਾ ਨਾਂ ਵੱਜਦਾ ਹੁੰਦਾ ਤੇ ਹੁਣ ਤੱਕ ਕਿਸੇ ਜਾਂਚ ਏਜੰਸੀ ਨੇ ਸਾਡੀ ਕਿਉਂ ਨਹੀਂ ਇਨਵੈਸਟੀਗੇਸ਼ਨ ਕੀਤੀ। ਸੋ ਮਤਲਬ ਇਹ ਹੈ ਵੀ ਇੱਕ ਪਾਸੇ ਉਹਨਾਂ ਦਾ ਮੰਤਵ ਜੋ ਇਸ਼ੂ ਚੱਲ ਰਹੇ ਨੇ ਪੰਜਾਬ, ਉਹਨਾਂ ਤੋਂ ਧਿਆਨ ਭਟਕਾਉਣਾ, ਸਿੱਧੂ ਮੂਸੇਵਾਲਾ ਦੇ ਕਰੈਕਟਰ ਨੂੰ ਜਿਹੜਾ ਉਹ ਅਸੈਸੀਨੇਟ ਕਰਨਾ ਕਿ ਭਾਈ ਇਹ ਤਾਂ ਗੈਂਗਸਟਰ, ਉਹਨੇ ਉਹਨਾਂ ਦਾ ਮਰਵਾਤਾ ਸੀ, ਸੋ ਉਹਨੂੰ ਗੋਲਡੀ ਬਰਾੜ ਨੂੰ ਬੜਾ ਗੁੱਸਾ ਸੀ, ਉਹਨੇ ਉਹਨਾਂ ਦਾ ਕਰ ਦਿੱਤਾ, ਔਰ ਇਸ ਨੂੰ ਇਸੇ ਥੱਲੇ। ਸੋ ਇਸ ਕਿਸਮ ਦੀ ਕੰਟਰੋਵਰਸੀ ਦਾ ਇੱਕ ਇਹਦੇ ਨਾਲ ਜੁੜਦਾ। ਥਰਡਲੀ ਜਦੋਂ ਕਿ ਇਸ ਕਿਸਮ ਦੇ ਕਰੈਕਟਰ ਤੋਂ ਉਹ ਖਾਲਿਸਤਾਨ ਦੇ ਵਿਰੁੱਧ ਜਾਂ ਭਾਰਤ ਪ੍ਰਸਤੀ ਉਹਨੂੰ ਨਾਇਕ ਬਣਾ ਕੇ ਉਭਾਰਨਾ ਵੀ ਹੈ। ਫਿਰ ਇੱਕਦਮ ਖਬਰ ਲੱਗ ਜਾਂਦੀ ਹੈ ਕਿ ਜੀ 2 ਮਾਈਨਰ ਕੁੜੀਆਂ, ਨਾਟ ਮੇਜਰ, ਬਿਲੋ 18 ਇਅਰਸ ਆਫ ਏਜ, ਉਹ ਬਠਿੰਡਾ ਜੇਲ੍ਹ 'ਚ ਪਹੁੰਚ ਜਾਂਦੀਆਂ ਨੇ ਜੀ ਕਿ ਜੀ ਲਾਰੈਂਸ ਬਿਸ਼ਨੋਈ ਤਾਂ ਸਾਡਾ ਹੀਰੋ ਹੈ, ਔਰ ਉਹ ਫੜੀਆਂ ਜਾਂਦੀਆਂ ਨੇ ਕਿ ਜੀ ਉਹ ਜੇਲ੍ਹ ਦੇ ਬਾਹਰ ਸੈਲਫੀ ਲੈ ਰਹੀ ਹੈ ਤੇ ਉਹਨਾਂ ਦਾ, ਕਿਉਂਕਿ ਹੁਣ ਮਾਈਨਰ ਹੋਣ ਕਰਕੇ ਉਹਨਾਂ ਦੇ ਨਾਂ ਜਾਂ ਦੂਜੇ, ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਉਹ ਕੱਲ ਨੂੰ ਸਿੱਖ ਕੁੜੀਆਂ ਦੇ ਨਾਵਾਂ ਦੇ ਨਾਲ ਹੋਏ ਕਿ ਜੀ ਉਹਨਾਂ ਦੇ ਪੇਰੈਂਟਸ ਨੂੰ ਲੱਗਾ ਉਹ ਕੁੜੀਆਂ ਉੱਥੇ ਇਹ ਦੱਸਣ ਦੇ ਲਈ ਕਿ ਲਾਰੈਂਸ ਬਿਸ਼ਨੋਈ
ਇੰਸਟੈਂਟ ਹੀਰੋ ਹੈ ਔਰ ਉਹ ਪੰਜਾਬ ਦੀਆਂ ਬੱਚੀਆਂ ਨੇ ਜੋ ਵੀ ਹੋਣ। ਸੋ ਜਦੋਂ ਤੁਸੀਂ ਇਸ ਸਾਰੇ ਵਰਤਾਰੇ ਨੂੰ ਦੇਖਦੇ ਹੋ ਫਿਰ ਕੋਈ ਭੁਲੇਖਾ ਨਹੀਂ ਰਹਿੰਦਾ। ਬਿਲਕੁਲ। ਹੁਣ ਇਹਨੂੰ ਡਿਫੈਂਡ ਕਰਨ ਆਇਆ ਗੌਰਵ, ਉਹ ਜਿਹੜਾ ਉਹਨਾਂ ਦਾ DGP ਹਾਂਜੀ, ਔਰ ਉਹ ਜਿਵੇਂ ਮੈਂ ਕਿਹਾ ਵੀ ਉਹ ਤਾਂ ਇੰਨਾ ਫਰੈਂਡਲੀ ਔਰ ਉਸ ਮੋਡ 'ਚ ਹੈ ਕਿ ਵੀ ਜਿਵੇਂ ਹੋਇਆ ਹੀ ਕੁਛ ਨਹੀਂ ਹੈ। ਔਰ ਉਹਨੇ ਇਤਰਾਜ਼ ਇਹੀ ਕੀਤੇ ਜਦੋਂ ਮੈਂ ਆਲਰੇਡੀ ਜ਼ਿਕਰ ਕੀਤਾ। ਹੁਣ ਇੱਕਦਮ ਉਹੀ ਚੈਨਲ ਜਿਹੜਾ ਉਹਦਾ ਦੂਸਰਾ ਪਾਰਟ ਰਿਲੀਜ਼ ਕਰ ਦਿੰਦਾ ਜਿਹਦੇ 'ਚ ਲਾਰੈਂਸ ਬਿਸ਼ਨੋਈ ਜਿਹੜਾ ਉਹ ਗੋਇੰਦਵਾਲ ਜਿਹੜੇ ਗੈਂਗਸਟਰ ਮਾਰੇ ਨੇ ਉਹਨਾਂ ਦਾ ਜ਼ਿਕਰ ਵੀ ਕਰ ਰਿਹਾ ਔਰ ਫਰਦਰ ਮੋਰ ਵੋਕਲੀ ਹੋ ਕੇ ਉਹ ਪਹਿਲੇ 'ਚ ਵੀ ਇਹਦਾ ਤਾਂ ਆ ਗਿਆ ਸੀ ਕਿ ਜੀ ਦੇਖੋ ਸਾਡਾ ਚਿੰਕਾਰਾ ਮਾਰਤਾ ਹਿਰਨ, ਉਹ ਸਾਡੇ ਲਈ ਬਿਸ਼ਨੋਈਆਂ ਲਈ ਜਿਹੜਾ ਉਹ ਬੜਾ ਪਵਿੱਤਰ ਹੁੰਦਾ। ਹਾਲਾਂ ਬਿਸ਼ਨੋਈਆਂ ਦਾ ਆਪਣਾ ਕਲਟ ਕੀ ਹੈ ਜਾਂ ਇਹਨਾਂ ਦਾ ਕਲਚਰਲ ਜਾਂ ਮੋਰਲ ਵੈਲਿਊਜ਼ ਕੀ ਨੇ, ਉਹ ਜੇ ਮੈਂ ਕਹਾਂ ਤਾਂ ਸ਼ਾਇਦ ਉਹ ਇਸ ਪਲੇਟਫਾਰਮ ਤੋਂ ਠੀਕ ਨਾ ਲੱਗੇ। ਉਹ ਤਾਂ ਆਪ ਉਹਨਾਂ ਦਾ ਇਸ ਕਿਸਮ ਦਾ ਕਿਰਦਾਰ ਹੈ, ਅਸੀਂ ਕਿਸੇ ਕਬੀਲੇ ਬਾਰੇ ਕਹਿਣਾ ਨਹੀਂ ਚਾਹੁੰਦੇ ਪਰ ਇਹ ਨੋਨ ਹੈ, ਉਹਨਾਂ ਦੀਆਂ ਆਪਣੀਆਂ ਕਹਾਣੀਆਂ ਨੇ। ਕ੍ਰਿਮੀਨਲ ਐਲੀਮੈਂਟ ਤਾਂ ਉਹਨਾਂ ਦੇ ਨਾਲ ਜੁੜਿਆ ਹੀ ਹੋਇਆ, ਭਜਨ ਲਾਲ ਦਾ ਮੈਂ ਜ਼ਿਕਰ ਕੀਤਾ ਸੀ। ਲੇਕਿਨ ਇਹਨਾਂ ਦਾ ਹੋਰ ਕੀ ਹੈ, ਇਹਨਾਂ ਨੂੰ ਤਾਂ ਕਹਿੰਦੇ ਇੱਕ ਸਾਨ ਜਿਹੜਾ ਕਲੈਨ ਨੇ ਔਰ ਉਹ ਇੱਕ ਵੱਖਰੀ ਕਹਾਣੀ ਹੈ, ਮੈਂ ਫਿਰ ਕਦੇ ਰਿਲੇਟ ਕਰਾਂਗੇ। ਹੁਣ ਉਸ ਸਾਰੇ ਦੇ ਚੱਲਦੇ ਆ ਉਹ ਕਹਿ ਰਹੇ ਜੀ ਸਾਡਾ ਚਨਕਾਰਾ ਮਾਰਿਆ ਔਰ ਸਲਮਾਨ ਜਿਹੜਾ ਖਾਨ ਉਸ ਨੂੰ ਅਸੀਂ ਛੱਡਾਂਗੇ ਨਹੀਂ। ਹੁਣ ਜਿਹੜਾ ਅੱਜ ਪਾਰਟ ਹੈ ਅੱਜ ਉਹਦੇ 'ਚ ਮੱਚ ਮੋਰ ਫੋਰਸਫੁਲੀ ਜਿਹੜਾ ਉਸ ਦੀ ਗੱਲ ਕਰਦਾ। ਉਹਨੇ ਕਿਹਾ ਜੀ वो आएगा बदल के भेस कांप उठेंगे 3-3 प्रदेश कि भी ਅਸੀਂ ਨਹੀਂ ਛੱਡਣਾ। ਹੁਣ ਇੱਕੋ ਤੀਰ ਨਾਲ ਜਦੋਂ ਅਸੀਂ ਮਲਟੀਪਲ ਸ਼ਿਕਾਰਾਂ ਦੀ ਗੱਲ ਕਰਦੇ ਹਾਂ ਉਹ ਸਾਰਿਆਂ ਨੂੰ ਹੀ ਫਾਹ ਰਹੇ ਨੇ। ਇੱਕ ਪਾਸੇ ਮੁਸਲਮਾਨਾਂ 'ਚ ਡਰ, ਦੂਸਰਿਆਂ 'ਚ ਕਿ ਜੀ ਦੇਖੋ, ਔਰ ਕੋਈ ਇਹ ਪੁੱਛਣ ਵਾਲਾ ਨਹੀਂ ਹੈ ਕਿ ਇੱਕ ਕ੍ਰਿਮੀਨਲ ਜਿਹੜਾ ਮਲਟੀਪਲ ਮਰਡਰਸ ਦੇ ਵਿੱਚ ਇਨਵੋਲਵ ਹੈ, ਇੱਕ ਹਾਈ ਸਿਕਿਉਰਿਟੀ ਜੇਲ੍ਹ। ਔਰ ਜਦੋਂ ਕੱਲ ਇੰਡੀਪੈਂਡੈਂਟ ਵੀ ਲੋਕ ਜਿਹੜੇ ਨੇ ਉਹਨੂੰ ਦੇਖ ਰਹੇ ਸੀ, ਉਹਨਾਂ ਨੇ ਕਿਹਾ ਜੀ ਜਿਹੜੀ ਉਹਦੀ ਬੈਕਗਰਾਊਂਡ ਕਾਲੀ ਰੱਖੀ ਗਈ ਹੈ ਜਾਂ ਦੂਜੀ, ਉਹ ਪੂਰਾ ਸੈੱਟ ਜੇਲ੍ਹ ਅਧਿਕਾਰੀਆਂ ਰਾਹੀਂ ਦੂਜਾ। ਤੇ ਜਿਹੜਾ ਹੁਣ ਉਹਨਾਂ ਦੇ DGP ਕਹਿ ਰਿਹਾ ਸੀ ਕਿ ਜੀ ਨਹੀਂ ਉਹ ਤਾਂ ਉਹਨੇ ਗੋਇੰਦਵਾਲ ਦਾ ਨਹੀਂ ਜ਼ਿਕਰ ਕੀਤਾ ਫਲਾਣਾ, ਉਹ ਸਭ ਖਤਮ ਹੋ ਜਾਂਦਾ। ਸੋ ਇਹ ਕਿਹਨੇ ਕਰਵਾਇਆ? ਜ਼ਾਹਰ ਹੈ ਕਿ ਵੀ ਇਹ ਈਵਨ ਹੁਣ ਜੇ ਭਗਵੰਤ ਮਾਨ ਦਾ ਜ਼ਿਕਰ ਕਰੀਏ ਤੇ ਕੱਲ ਇੱਕ ਨੇ ਬੜੀ ਚੰਗੀ ਗੱਲ ਜਿਹੜੀ ਮੈਂ ਆਲਰੇਡੀ ਕਹਿ ਰਿਹਾ ਸੀ ਉਹਦੀ ਐਂਡੋਰਸਮੈਂਟ ਹੋਈ। ਉਹਨੇ ਕਿਹਾ ਜੀ ਜਿਵੇਂ ਕੈਪਟਨ ਅਮਰਿੰਦਰ ਨੇ ਆਪਣੀ ਸੈਟਿੰਗ ਕਰ ਲਈ ਸੀ BJP ਨਾਲ ਜੀ, ਔਰ ਪਤਾ ਤਾਂ ਲੱਗ ਗਿਆ ਸੀ ਸੋਨੀਆ ਗਾਂਧੀ ਦੂਜਿਆਂ ਨੂੰ, ਪਰ ਉਹਨਾਂ ਨੂੰ 3.5 ਸਾਲ 4 ਸਾਲ ਲੱਗੇ ਬਿਫੋਰ ਉਹਨੂੰ ਰਿਮੂਵ ਕਰਨ ਦਾ। ਉਹਨੇ ਕਿਹਾ ਜੀ ਹੁਣ ਮੇਰਾ ਲੇਬਲ ਕਾਂਗਰਸ ਦਾ ਲੱਗਾ ਹੋਇਆ, ਪਾਰਟੀ 'ਚ ਤਾਂ ਮੈਂ ਰਹਿਣਾ ਪਰ ਕੰਮ ਮੈਂ ਤੁਹਾਡਾ ਹੀ ਕਰਾਂਗਾ। ਔਰ ਉਸ ਤੋਂ ਤੁਸੀਂ ਦੇਖ ਸਕਦੇ ਹੋ ਕਿ ਬਈ ਉਹ 4 ਸਾਲ ਅਮਿਤ ਸ਼ਾਹ ਦੀ ਬੋਲੀ ਬੋਲਦਾ ਰਿਹਾ। ਔਰ ਇਨਸਾਈਡ ਸਾਡੀ ਜਾਣਕਾਰੀ ਇਹੀ ਹੈ ਕਿ ਭਗਵੰਤ ਮਾਨ ਨੇ ਕੇਜਰੀਵਾਲ ਤੋਂ ਵੱਲ ਪਿੱਠ ਕਰਕੇ ਅਮਿਤ ਸ਼ਾਹ ਨਾਲ ਇੱਟੀ ਸਿੱਟੀ ਰਲਾ ਲਈ ਹੈ। ਉਹਨੇ ਕਿਹਾ ਕਿ ਜੀ ਦੇਖ ਮੈਨੂੰ ਰਹਿਣ ਦੇ ਚੀਫ ਮਿਨਿਸਟਰ, ਕੰਮ ਮੈਂ ਤੁਹਾਡਾ ਹੀ ਕਰਾਂਗਾ। ਸੋ ਇਹ ਜਿਹੜਾ ਸਾਰਾ 18 ਕੰਪਨੀਆਂ ਦਾ ਆਣਾ, ਪੰਜਾਬ ਦੇ ਵਿੱਚ ਜੋ ਮਾਹੌਲ ਦਾ ਸਿਰਜਿਆ ਜਾਣਾ, ਜਾਂ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਜਾਂ ਦੂਸਰੇ ਦੇ ਨਾਲ ਵੀ ਜਿਸ ਅਜਨਾਲੇ ਵਾਲੀ ਸਾਰੀ ਘਟਨਾ ਨੂੰ ਜਿਸ ਤਰੀਕੇ ਦੇ ਨਾਲ ਪ੍ਰੈਜ਼ੈਂਟ ਕੀਤਾ ਜਾਣਾ, ਔਰ ਹੁਣ ਜੋ ਬਠਿੰਡੇ ਦੇ ਵਿੱਚ ਇਹ ਜੇਲ੍ਹ 'ਚੋਂ ਇਹ ਲਾਰੈਂਸ ਬਿਸ਼ਨੋਈ ਰਾਹੀਂ ਜਿਸ ਕਿਸਮ ਦਾ ਇੱਕ ਨਵਾਂ ਨੈਰੇਟਿਵ, ਕਿਉਂਕਿ ਏਜੰਸੀਆਂ ਹੀ ਦੇਖ ਰਹੀਆਂ ਨੇ ਪੰਜਾਬ ਦੀ ਬਦਲਦੀ ਫਿਜ਼ਾ ਨੂੰ, ਪੰਜਾਬ ਦੀ ਨੌਜਵਾਨੀ ਦੇ ਉਭਾਰ ਨੂੰ, ਔਰ ਉਸ ਸਾਰੇ ਨੂੰ ਕਾਊਂਟਰ ਕਰਨ ਦੇ ਲਈ ਉਹਨਾਂ ਨੇ ਕਾਊਂਟਰ ਨੈਰੇਟਿਵ ਵੀ ਸਿਰਜਿਆ, ਇੱਕ ਖੌਫ ਵੀ ਪੈਦਾ ਕਰ ਦਿੱਤਾ ਹੈ। ਔਰ ਕਿ ਭਾਈ ਇਹ ਤਾਂ ਜੇ ਬੈਠ ਕੇ ਜੇਲ੍ਹ 'ਚੋਂ ਉਹਨੂੰ ਸਲਮਾਨ ਖਾਨ ਨੂੰ ਧਮਕੀ ਦੇ ਰਿਹਾ, ਖਾਲਿਸਤਾਨੀਆਂ ਨੂੰ ਧਮਕਾ ਰਿਹਾ, ਪਾਕਿਸਤਾਨ ਦੇ ਖਿਲਾਫ ਔਰ ਭਾਰਤ ਦਾ ਜਿਹੜਾ ਉਹਨੂੰ ਇੱਕ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਸੋ ਇਸ ਤੋਂ ਇਹ ਅੰਦਾਜ਼ਾ ਲਾਣਾ ਕੋਈ ਔਖਾ ਨਹੀਂ ਹੈ ਕਿ ਇਹ ਕਿਹਦੀ ਖੇਡ ਹੈ। ਔਰ ਇਸ ਸਾਰੇ ਦੇ ਚੱਲਦੇ ਆ ਔਰ ਕਿ ਭਾਈ ਇਹ ਜਿਵੇਂ ਹੁਣ ਉਹਨਾਂ ਦੇ ਈਵਨ ਫਾਦਰ ਨੇ ਵੀ, ਬਲਕੌਰ ਸਿੰਘ ਹੋਰਾਂ ਨੇ ਕਿਹਾ ਕਿ who bought the costly imported weapons worth crores which were used in the killing of my son, who was threatened by my son's popularity, ਕਿ ਵੀ ਕਿੱਥੋਂ ਆਏ ਕਰੋੜਾਂ ਦੇ ਹਥਿਆਰ, ਉਹ ਜਿਹੜੇ ਅਦਰਵਾਈਜ਼ ਕੋਈ ਆਮ ਹਥਿਆਰਾਂ ਨਾਲ ਨਹੀਂ ਹੈ, ਕਿਸ ਲੈਵਲ ਦੇ ਹਥਿਆਰ ਇਸਤੇਮਾਲ ਕੀਤੇ ਗਏ। ਫਿਰ ਇਹ ਜਿਹੜੀ ਹੁਣ ਉਹਦਾ ਇੰਟਰਵਿਊ ਹੈ HD
ਵਰਜਨ ਹੈ। ਬਿਲਕੁਲ ਇਹ ਨਹੀਂ ਹੈ ਵੀ ਕੋਈ ਭੱਜੇ ਜਾਂਦੇ ਕਿਸੇ ਨੇ ਰਿਕਾਰਡ ਬੜੀ ਤਸੱਲੀ ਨਾਲ। ਔਰ ABVP ਸਾਂਝਾਂ ਦੇ ਬਿਹਾਈਂਡ ਉਹਨਾਂ ਦੀ ਟੀਵੀ ਦਾ ਤਾਂ ਆਲਰੇਡੀ ਪਤਾ ਲਾਇਲਟੀ ਕਿੱਥੇ। ਸੋ ਤੁਸੀਂ ਕੁੱਲ ਮਿਲਾ ਕੇ ਜਦੋਂ ਦੇਖਦੇ ਹੋ ਫਿਰ ਕੋਈ ਭੁਲੇਖਾ ਨਹੀਂ ਰਹਿੰਦਾ ਕਿ ਭਾਈ ਇਹ ਭਾਰਤੀ ਏਜੰਸੀਆਂ ਦੀ ਸਾਜ਼ਿਸ਼, ਪੰਜਾਬ ਦੇ ਮਾਹੌਲ ਦੇ ਵਿੱਚ ਇਹ ਗੈਂਗਸਟਰ ਕਰੈਕਟਰ ਇੱਕ ਵਾਰ ਫਿਰ ਵਰਸਟ ਫਾਰਮ 'ਚ। ਔਰ ਜੇ ਭਾਈ ਅਮਰਿਤਪਾਲ ਸਿੰਘ ਜਾਂ ਜਿਹੜੇ ਪੰਜਾਬ ਦੀ ਹੋਰ ਆਵਾਜ਼ ਚੁੱਕਣ ਵਾਲੇ ਕਰੈਕਟਰ ਨੇ ਆਉਣ ਵਾਲੇ ਦਿਨਾਂ 'ਚ ਉਹਨਾਂ ਨੂੰ ਵੀ ਇਸੇ ਹੀ ਲਪੇਟੇ 'ਚ ਲੈ ਲਿਆ ਜਾਂਦਾ ਹੈ ਜਿਹਦੇ 'ਚ ਦੀਪ ਸਿੱਧੂ ਨੂੰ ਜਾਂ ਸਿੱਧੂ ਮੂਸੇਵਾਲਾ ਨੂੰ ਲਿਆ ਗਿਆ, ਤਾਂ ਫਿਰ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।